ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਟਿੱਪਣੀਆਂ ਕਰਨ ਦੇ ਲਈ ਤੇ ਖਬਰਾਂ ਉੱਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜਿਹਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੇਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਆਪਰੇਸ਼ਨ ਲੋਟਸ ਤੋਂ। ਮਿਸ਼ਨ ਲੋਟਸ ਦੇ ਦਾਅ ਦੇ ਨਾਲ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਤੇ ਗੇਮ ਪਾਤੀ। ਸ਼ਰਮਾ ਜੀ ਬਿਲਕੁਲ ਇਸ ਨੂੰ ਤੁਸੀਂ ਦਰੁਸਤ ਕਹਿ ਸਕਦੇ ਹੋ ਇਹ ਗੱਲ ਕਿ ਆਪਣੇ ਵਿਧਾਇਕਾਂ ਤੇ ਗੇਮ ਪਾਤੀ, ਪਰ ਇਹਦਾ ਜਿਹੜਾ ਜਾਲ ਹੈ ਉਹ ਕਿਤੇ ਨਾ ਕਿਤੇ ਬੀਜੇਪੀ ਵੱਲੋਂ ਜਿਹੜਾ ਵਿਛਾਇਆ ਜਾਲ ਹੈ ਉਹ 'ਚ ਬੀਜੇਪੀ ਵੀ ਫਸਦੀ ਨਜ਼ਰ ਆਉਂਦੀ ਹੈ। ਬੇਸ਼ੱਕ ਆਮ ਆਦਮੀ ਪਾਰਟੀ ਨੇ ਇਸ ਜਾਲ ਦੇ ਬਹਾਨੇ ਨਾਲ ਆਪਣੇ ਵਿਧਾਇਕਾਂ ਨੂੰ ਫਸਣ ਤੋਂ ਬਚਾਉਣ ਲਈ, ਬੀਜੇਪੀ ਦੇ ਜਾਲ 'ਚ ਜਾਣ ਤੋਂ ਬਚਾਉਣ ਦੇ ਲਈ ਵੀ ਦਾ ਖੇਡਿਆ ਹੋ ਸਕਦਾ। ਪਰ ਜਿਹੋ ਜਿਹੀ ਭਾਜਪਾ ਦੀ ਸਥਿਤੀ ਹੈ ਜਾਂ ਜਿਹੋ ਜਿਹੀ ਭਾਜਪਾ ਦੀ ਖੇਡ ਹੈ ਜਾਂ ਨੀਤੀ ਹੈ, ਉਹ ਤੋਂ ਉਹਦੇ ਉੱਤੇ ਲੱਗਦੇ ਜਿਹੇ ਦੋਸ਼ ਲੋਕਾਂ ਦੇ ਮਨ ਨੂੰ ਲੱਗਦੇ ਨੇ ਕਿ ਏਦਾਂ ਹੁੰਦਾ ਹੋਊਗਾ, ਏਦਾਂ ਹੀ ਹੋ ਰਿਹਾ ਹੋਊਗਾ, ਇਹਦੀ ਕੋਸ਼ਿਸ਼ ਹੋਊਗੀ। ਕਿਉਂਕਿ ਅਸੀਂ ਜਦੋਂ ਦੇਖਦੇ ਹਾਂ ਤਾਂ ਚਾਹੇ ਉਹ ਦਿੱਲੀ ਹੋਵੇ, ਚਾਹੇ ਗੋਆ ਹੋਵੇ, ਚਾਹੇ ਉਹ ਕਰਨਾਟਕਾ ਹੋਵੇ, ਚਾਹੇ ਉਹ MP ਹੋਵੇ, ਚਾਹੇ ਉਹ ਮਹਾਰਾਸ਼ਟਰ ਹੋਵੇ, ਜਾਂ ਹੋਰ ਸੂਬਿਆਂ ਚਾਹੇ ਰਾਜਸਥਾਨ 'ਚ ਕੋਸ਼ਿਸ਼ ਕੀਤੀ ਹੋਵੇ, ਸੋ ਜਿਹੜੀ ਉਹ ਜੋੜ ਤੋੜ ਦੀ ਰਾਜਨੀਤੀ ਉਹਨਾਂ ਦੀ ਚੱਲੀ ਹੈ। ਜਿਵੇਂ MLA ਨੂੰ ਗੱਡੀਆਂ 'ਚ ਢੋਣਾ, ਟੈਚੀ ਪਹੁੰਚਾਉਣੇ, ਆਉਣੇ, ਬੈਗ ਲਾ ਲਿਆ, ਲੈ ਗਏ ਜਹਾਜ਼ 'ਚ, ਲੱਦ ਲਏ, ਖਰੀਦ ਲਏ, ਪੇਸ਼ ਕਰਤੇ, ਰਾਤ ਨੂੰ ਠਾਲ ਕੇ ਗਵਰਨਰ ਤੋਂ ਸਰਕਾਰ ਐਲਾਨ ਕਰਤੀ। ਸੋ ਇਹ ਜਿਹੜਾ ਕੁਛ ਹੁੰਦਾ ਰਿਹਾ, ਉਸ ਵਰਤਾਰੇ ਨੇ ਕਿਤੇ ਨਾ ਕਿਤੇ ਬੀਜੇਪੀ ਦੀ ਦਿੱਖ ਬਣਾ ਦਿੱਤੀ ਆ ਕਿ ਹੁਣ ਉਹਦੇ ਪਰ ਜੇਕਰ ਇਹ ਦੋਸ਼ ਲੱਗਣ ਤਾਂ ਲੋਕਾਂ ਨੂੰ ਲੱਗਦਾ ਕਿ ਇੰਜ ਹੀ ਹੋ ਰਿਹਾ ਹੋਊਗਾ। ਜੀ ਜੀ। ਪਰ ਆਮ ਆਦਮੀ ਪਾਰਟੀ ਨੇ ਇਹੀ ਮਸਲਾ ਹੂਬਹੂ ਇਸੇ ਤਰ੍ਹਾਂ ਦੇ ਦੋਸ਼ ਦਿੱਲੀ 'ਚ ਵੀ ਲਾਏ ਸੀ ਕਿ ਸਾਡੇ MLA ਤੋੜਨ ਦੀ ਕੋਸ਼ਿਸ਼ ਹੋ ਰਹੀ ਆ, 25-25 ਕਰੋੜ ਦੀ ਆਫਰ। ਤੇ ਹੁਣ ਉਹੀ ਬਿਲਕੁਲ ਦੋਸ਼ ਪੰਜਾਬ 'ਚ ਵੀ ਲਾਏ ਜਾ ਰਹੇ ਨੇ। ਪੰਜਾਬ ਦੇ ਵਿੱਚ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਦੌਰੇ ਤੇ ਨੇ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹਰਪਾਲ ਚੀਮਾ ਪ੍ਰੈਸ ਕਾਨਫਰੰਸ ਕਰਦੇ ਨੇ। ਉਹ ਪ੍ਰੈਸ ਕਾਨਫਰੰਸ 'ਚੋਂ ਕਹਿੰਦੇ ਨੇ ਕਿ 1375 ਕਰੋੜ ਤੋਂ ਵੱਧ ਰਾਸ਼ੀ ਰੱਖੀ ਗਈ ਹੈ ਇਸ ਕੰਮ ਦੇ ਲਈ ਤੇ ਸਾਡੇ 55 MLA ਉਹਨਾਂ ਦੇ ਨਿਸ਼ਾਨੇ ਤੇ ਨੇ। ਕਹਿੰਦੇ 7 ਤੋਂ 10 MLA ਤੱਕ ਕਹਿੰਦੇ ਪਹੁੰਚ ਕੀਤੀ ਗਈ, ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ, 25-25 ਕਰੋੜ ਦੀ ਆਫਰ ਕੀਤੀ ਗਈ ਤੇ 55 MLA ਦੇ ਉੱਤੇ ਨਿਗਾਹੇ, ਜਿਹਦੇ ਲਈ ਉਹਨਾਂ ਨੇ ਫੰਡ 1375 ਕਰੋੜ ਰੁਪਈਆ ਕਹਿੰਦੇ ਤਿਆਰ ਰੱਖਿਆ ਜੀ। ਸੋ ਇਸ ਗੱਲ ਨੇ ਮਤਲਬ ਕਿ ਲੋਕਾਂ ਦੇ ਮਨ 'ਚ ਭੈ ਵੀ ਪੈਦਾ ਕਰ ਦਿੱਤਾ ਜਾਂ ਇਹ ਰਾਜਨੀਤਿਕ ਸਭਾ 'ਚ ਚਰਚਾ ਵੀ ਛੇੜ ਦਿੱਤੀ ਕਿ ਕੀ ਚਲਦੀ ਸਰਕਾਰ ਨੂੰ ਡੇਗ ਕੇ ਪੰਜਾਬ 'ਚ ਵੀ ਬੀਜੇਪੀ ਸਰਕਾਰ ਬਣਾ ਲੇਗੀ। ਪਹਿਲਾ ਸਵਾਲ ਇਹੀ ਹੁੰਦਾ ਕਿ ਕੀ ਏਦਾਂ ਹੋ ਸਕਦਾ। ਹੁਣ ਸਵਾਲ ਹੈ ਕਿ ਜੇਕਰ 55 MLA ਤੋੜ ਵੀ ਲਏ ਜਾਂਦੇ ਨੇ ਪ੍ਰਵੀਨ ਜੀ, ਤਾਂ ਵੀ ਉਹ MLA ਨਹੀਂ ਰਹਿਣਗੇ, ਕਿਉਂਕਿ 2/3 ਤੋੜਨੇ ਜ਼ਰੂਰੀ ਨੇ। ਤੇ 2/3 ਦਾ ਮਤਲਬ 62 ਤੋਂ 63 MLA ਬਣਦੇ ਨੇ। ਤੇ ਜੇਕਰ 92 ਦੇ ਵਿੱਚੋਂ ਆਮ ਆਦਮੀ ਪਾਰਟੀ ਦੇ 62-63 MLA ਜਾਂਦੇ ਨੇ ਤਾਂ MLA ਰਹਿ ਕੇ ਹੀ ਸਰਕਾਰ ਦੂਏ ਪਾਸੇ ਬਣਾ ਸਕਦਾ, ਨਹੀਂ ਦੁਬਾਰਾ ਚੋਣ ਲੜਨੀ ਪਊਗੀ। ਔਰ ਦੁਬਾਰਾ ਚੋਣ ਦੇ ਵਿੱਚ ਪਾਲਾ ਬਦਲਣ ਤੇ ਲੋਕ ਵੋਟਾਂ ਪਾਉਣਗੇ ਜਾਂ ਨਹੀਂ ਪਾਉਣਗੇ, ਇਹ ਬਹੁਤ ਔਖਾ ਹੈ। ਹਾਂ, ਜਿਹੜਾ ਸਵਾਲ ਹੈ ਉਹ ਸਵਾਲ ਇਹ ਹੈ ਕਿ ਇਸ ਮੌਕੇ ਜੇਕਰ ਆਪਾਂ ਦਿੱਲੀ 'ਚ ਦੇਖੀਏ, ਦਿੱਲੀ 'ਚ ਆਮ ਆਦਮੀ ਪਾਰਟੀ ਮਨੀਸ਼ ਸਿਸੋਦੀਆ ਵਾਲੇ ਮਾਮਲੇ 'ਚ ਘਿਰੀ ਹੋਈ ਹੈ, ਹੁਣ ਬੱਸਾਂ ਵਾਲੇ ਮਾਮਲੇ 'ਚ ਘਿਰ ਗਈ ਆ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨਿਤ ਦਿਨ ਕੋਈ ਨਾ ਕੋਈ ਕਲੇਸ਼ ਪਿਆ ਰਹਿੰਦਾ ਆਮ ਆਦਮੀ ਪਾਰਟੀ ਸਰਕਾਰ ਲਈ। ਹੁਣ ਨਵਾਂ ਫੌਜਾ ਸਿੰਘ ਸਰਾਰੀ ਵਾਲਾ ਮਾਮਲਾ ਖੂਬ ਵਿਵਾਦਾਂ ਦੇ ਵਿੱਚ ਆ। ਸੋ ਇਸ ਤੋਂ ਬਿਨਾਂ ਬਾਕੀ ਇਹਨਾਂ ਦੀਆਂ ਕੋਈ ਯੋਜਨਾਵਾਂ, ਕੁਝ ਐਲਾਨ ਉਹ ਚਰਚਾ 'ਚ ਵੀ ਰਹਿੰਦੇ ਨੇ ਤੇ ਵਿਵਾਦਾਂ 'ਚ ਵੀ ਰਹਿੰਦੇ ਨੇ। ਪਰ ਕੀ ਇਹ ਸਾਰੇ ਵਿਵਾਦਾਂ ਨੂੰ ਠੱਲ ਪਾਉਣ ਲਈ, ਠੰਡਾ ਰੱਖਣ ਲਈ ਇਹ ਦਾਅ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਦਾਅ ਹੈ? ਕਿਉਂਕਿ ਬੀਜੇਪੀ ਦਾ ਜੇਕਰ ਇਹ ਦਾਅ ਹੁੰਦਾ ਤਾਂ ਬੀਜੇਪੀ ਉਸ ਮਾਮਲੇ 'ਚ ਹੁਣ ਨੂੰ ਕਿਤੇ ਨਜ਼ਰ ਆਉਂਦੀ।
ਸੋ ਮੈਂ ਤਾਂ ਹੀ ਕਹਿ ਰਿਹਾ ਕਿ ਬੀਜੇਪੀ ਦੇ ਉੱਤੇ ਲੱਗ ਰਹੇ ਦੋਸ਼ ਬਿਲਕੁਲ ਉਹਦੀਆਂ ਨੀਤੀਆਂ ਦੇ ਹਾਣ ਦੇ ਨੇ, ਉਹਦੀ ਸੋਚ ਦੇ ਹਾਣ ਦੇ ਨੇ, ਉਹਦੀਆਂ ਕਾਰਗੁਜ਼ਾਰੀਆਂ ਦੇ ਹਾਣ ਦੇ ਨੇ ਕਿ ਭਾਈ ਉਹ ਏਦਾਂ ਕਰਦੀ ਆ। ਪਰ ਪੰਜਾਬ 'ਚ ਅਜੇ ਏਦਾਂ ਕਰਦੀ ਸਿੱਧੇ ਰੂਪ 'ਚ ਬੀਜੇਪੀ ਨਜ਼ਰ ਨਹੀਂ ਆ ਰਹੀ। ਉਹ ਪੰਜਾਬ ਨੂੰ ਹੱਥ ਪਾਉਣ ਲਈ ਨਵੇਂ-ਨਵੇਂ ਹੱਥਕੰਡੇ ਤਾਂ ਅਪਣਾ ਰਹੀ ਆ ਜੀ ਜੀ ਕਿ ਸਿੱਖ ਚਿਹਰਿਆਂ ਨੂੰ ਰਲਾ ਲਓ, SC-BC ਭਾਈਚਾਰੇ ਲਈ ਕੋਈ ਉਦਮ ਕੱਢ ਲਓ, ਪੰਜਾਬੀ ਦੇ ਨਾਂ ਤੇ ਕੋਈ ਸੰਗਠਨ ਬਣਾ ਲਓ, ਰਾਜਪਾਲ ਨੂੰ ਕੰਮ ਤੇ ਲਾ ਦਿਓ, BSF ਨੂੰ ਕੰਮ ਤੇ ਲਾ ਦਿਓ। ਸੋ ਆਹ ਸਾਰੀਆਂ ਯੋਜਨਾਵਾਂ ਤਹਿਤ ਉਹ ਕੰਮ ਤਾਂ ਕਰ ਰਹੀ ਆ, ਚਾਹੇ ਉਹ ਸੰਘ ਦੀਆਂ ਸ਼ਾਖਾਵਾਂ ਹੋਣ। ਪਰ ਜਿਹੜਾ ਆਹ ਖਰੀਦੋ ਪ੍ਰੋਖਤ ਵਾਲਾ ਹੈ, ਕੀ ਇਹ ਰਾਜਨੀਤਿਕ ਦਾ ਆਮ ਆਦਮੀ ਪਾਰਟੀ ਨੇ ਖੇਡਿਆ? ਉਹਨੂੰ ਪਤਾ ਹੈ ਕਿ ਇਹ ਲੋਕਾਂ ਦੇ ਮਨ 'ਚ ਗੱਲ ਜਚੂਗੀ। ਦੂਸਰਾ, ਉਹਨਾਂ ਦੀਆਂ ਆਪਣੀਆਂ ਜਿਹੜੇ ਮਾਮਲੇ ਨੇ, ਚਾਹੇ ਉਹ CBI ਵਾਲਾ, ਚਾਹੇ ED ਵਾਲਾ, ਚਾਹੇ ਹੋਰ ਮਾਮਲੇ ਨੇ, ਉਹਨਾਂ 'ਚ ਕੇਂਦਰ ਦੀਆਂ ਏਜੰਸੀਆਂ ਦੇ ਉੱਤੇ ਥੋੜਾ ਜਿਹਾ ਮਤਲਬ ਕਿ ਨਰਮੀ ਵਰਤਣ, ਥੋੜਾ ਜਿਹੀ ਉਹਨਾਂ ਦੀ ਧਾਰ ਖੁੰਡੀ ਹੋ ਜਾਵੇ, ਉਸ ਦੇ ਲਈ ਇਹ ਦਾਅ ਹੈ। ਜਾਂ ਇਸ ਤੋਂ ਵੀ ਅਗਲਾ ਪਹਿਲੂ, ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਇਸ ਮੁੱਦੇ ਨੂੰ ਵੇਚਣ ਦੇ ਲਈ ਉਭਾਰਿਆ ਗਿਆ ਕਿ ਹਾਂ ਭਾਈ ਦੇਖੋ ਇਹ ਤਾਂ ਆਹ ਕੁਛ ਕਰਦੇ ਨੇ, ਜਦੋਂ ਲੋਕ ਇਹਨਾਂ ਨੂੰ ਵੋਟਾਂ ਨਹੀਂ ਪਾਉਂਦੇ, ਲੋਕ ਇਹਨਾਂ ਦੇ MLA ਨਹੀਂ ਚੁਣਦੇ, ਫਿਰ ਇਹ ਏਦਾਂ ਖਰੀਦੋ ਪ੍ਰੋਖਤ ਕਰਦੇ ਨੇ, ਕਿ ਉਹ ਦਾਅ ਹੈ। ਪਰ ਇਸ ਤੋਂ ਵੀ ਅਗਲਾ ਜਿਹੜਾ ਦਾਅ ਹੈ ਪ੍ਰਵੀਨ ਜੀ, ਜਿਹੜਾ ਕੱਲ ਰਾਤ ਦਾ ਪੰਜਾਬ ਦੀਆਂ ਸਫਾ 'ਚ ਜਾਰੀ ਆ, ਉਹ ਇਹ ਆ ਕਿ ਬਿਲਕੁਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ 40 ਤੋਂ 42 MLA ਨਾਰਾਜ਼ ਤੇ ਨਿਰਾਸ਼ ਨੇ ਦਿੱਲੀ ਹਾਈ ਕਮਾਂਡ ਤੋਂ। ਔਰ ਉਹ ਨਾਰਾਜ਼ ਤੇ ਨਿਰਾਸ਼ MLA ਲੰਮੇ ਸਮੇਂ ਤੋਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਨਾ ਤਾਂ ਸਾਨੂੰ ਆਪਣੇ ਹਲਕੇ 'ਚ ਆਪਣੀ ਮਰਜ਼ੀ ਨਾਲ ਕੰਮ ਕਰਨ ਦਿੱਤਾ ਜਾ ਰਿਹਾ, ਨਾ ਸਾਡੀ ਮੰਤਰੀਆਂ ਤੱਕ ਪਹੁੰਚ ਹੈ। ਮੰਤਰੀਆਂ ਤੱਕ ਕੰਮ ਦੱਸੋ ਤਾਂ ਮੰਤਰੀ ਕਹਿੰਦੇ ਨੇ ਪੁੱਛ ਕੇ ਦੱਸਾਂਗੇ ਜੀ। ਕਿਹਨੂੰ ਪੁੱਛਣਾ? ਮੁੱਖ ਮੰਤਰੀ ਨੂੰ ਨਹੀਂ ਕਹਿੰਦੇ। ਉਹ ਕਹਿੰਦੇ ਜੀ ਕਿ ਰਾਘਵ ਚੱਡਾ ਦਾ ਨਾਂ ਸਾਹਮਣੇ ਆਉਂਦਾ ਕਿ ਰਾਘਵ ਚੱਡਾ ਜੀ ਨੂੰ ਪੁੱਛ ਕੇ ਦੱਸਾਂਗੇ, ਦਿੱਲੀ ਟੀਮ ਨੂੰ ਪੁੱਛ ਕੇ ਦੱਸਾਂਗੇ। ਕਹਿੰਦੇ ਕਿ ਇਸ ਲਈ ਕੋਈ ਕੰਮ ਨਹੀਂ ਹੋ ਪਾ ਰਹੇ, ਕੋਈ ਪਾਵਰ ਨਹੀਂ। ਇਸ ਚੱਕਰ 'ਚ 40-42 MLA ਦਿੱਲੀ ਦੀ ਟੀਮ ਤੋਂ, ਦਿੱਲੀ ਹਾਈ ਕਮਾਂਡ ਤੋਂ ਆਮ ਆਦਮੀ ਪਾਰਟੀ ਤੇ ਨਿਰਾਸ਼ ਦੱਸੇ ਜਾ ਰਹੇ ਨੇ। ਔਰ ਬਿਲਕੁਲ ਜਦੋਂ ਕੋਈ ਲੀਡਰ ਨਿਰਾਸ਼ ਹੁੰਦਾ ਤਾਂ ਉਹਦੇ ਉੱਤੇ ਵਿਰੋਧੀ ਤਰ੍ਹਾਂ ਦੀ ਅੱਖ ਵੀ ਹੁੰਦੀ ਹੈ। ਉਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ 'ਚੋਂ ਅੱਧੇ ਪਚੱਧੇ ਬੀਜੇਪੀ ਦੇ ਸੰਪਰਕ 'ਚ ਹੋਣ, ਚਾਹੇ ਇਹਨਾਂ ਨੇ ਆਪ ਪਹੁੰਚ ਕੀਤੀ ਹੋਵੇ, ਚਾਹੇ ਬੀਜੇਪੀ ਨੇ ਉਹਨਾਂ ਤੱਕ ਪਹੁੰਚ ਕੀਤੀ ਹੋਵੇ। ਉਹ ਪਹੁੰਚ ਚਾਹੇ ਹੁਣ ਲਈ ਹੋਵੇ ਤੇ ਚਾਹੇ ਅਗਲੀ ਵਾਰ ਲਈ ਹੋਵੇ, ਪਰ ਉਹ ਪਹੁੰਚ ਦੀਆਂ ਚਰਚਾਵਾਂ ਵੀ ਹੈਗੀਆਂ ਨੇ ਕਿ ਕੁਝ MLA ਬੀਜੇਪੀ ਦੇ ਤਾਲਮੇਲ 'ਚ ਨੇ, ਸੰਪਰਕ 'ਚ ਨੇ। ਇਸੇ ਗੱਲ ਨੂੰ ਆਧਾਰ ਬਣਾ ਕੇ ਹਰਪਾਲ ਚੀਮਾ ਨੇ ਕਿਹਾ ਵੀ ਕਿ 7 ਤੋਂ 10 MLA ਤੱਕ ਪਹੁੰਚ ਕੀਤੀ ਗਈ। ਸੋ ਹੁਣ ਇਸ ਮੌਕੇ ਜੇਕਰ ਬੀਜੇਪੀ ਨਾਲ ਕੁਝ MLA ਜਾਣ ਦੀ ਤਿਆਰੀ 'ਚ ਵੀ ਹੋਣਗੇ ਪ੍ਰਵੀਨ ਜੀ, ਤਾਂ ਆਹ ਹਰਪਾਲ ਚੀਮਾ ਦਾ ਇਹ ਦੋਸ਼ ਕਿ 25-25 ਕਰੋੜ 'ਚ ਤਾਂ ਉਹਨਾਂ ਤੇ ਰੋਕ ਲੱਗ ਗਈ। ਬਿਲਕੁਲ। ਇੱਕ ਤਾਂ ਹੁਣ ਬੀਜੇਪੀ ਥੋੜਾ ਪਿੱਛੇ ਹਟੂਗੀ ਕਿ ਯਾਰ ਇਹ ਬਦਨਾਮੀ ਦਾ ਘਰ ਹੋ ਗਿਆ, ਪਹਿਲਾਂ ਹੀ ਰੌਲਾ ਪੈ ਗਿਆ, ਅਸੀਂ ਇਹ ਕਾਰਵਾਈ ਨਾ ਕਰੀਏ। ਦੂਸਰਾ, ਜਿਹੜੇ MLA ਜਾਣਾ ਚਾਹਣਗੇ, ਇਹ ਉਹਨਾਂ ਲਈ ਵੀ ਮਤਲਬ ਕਿ ਰੋਕਣ 'ਚ ਇੱਕ ਦਾਅ ਹੈ ਆਮ ਆਦਮੀ ਪਾਰਟੀ ਦਾ ਆਪਣਾ ਹੀ, ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਸੀਗਾ। ਤੇ ਉਸੇ ਤਰ੍ਹਾਂ ਦੀ ਇਹ ਖੇਡ ਹੈ ਕਿ ਹਾਂ ਆਪਾਂ ਇਹੀ ਜਿਹੀ ਇੱਕ ਖੇਡ ਰਚੀਏ ਤਾਂ ਕਿ ਜਿਹੜੇ ਜਾਣ ਬਾਰੇ ਸੋਚਣਗੇ, ਜੇ ਹੁਣ ਉਹ ਜਾਣਗੇ ਤਾਂ ਉਹਨਾਂ ਦੇ ਉੱਤੇ ਇਕੱਲਾ ਪਾਰਟੀ ਬਦਲਣ ਦਾ, ਦਲ ਬਦਲਣ ਦਾ ਦੋਸ਼ ਨਹੀਂ ਲੱਗਣਾ। ਉਹਨਾਂ ਤੇ ਲੋਕਾਂ ਨੇ 25 ਕਰੋੜ ਲੈਣ ਦਾ ਵੀ ਦੋਸ਼ ਲਾ ਦੇਣਾ। ਸੋ ਉਹਨੂੰ ਮਿਲਣੇ ਨਹੀਂ ਮਿਲਣੇ, ਉਹ ਆਪਣੀ ਮਰਜ਼ੀ ਨਾਲ ਜਾ ਰਿਹਾ ਜਾਂ ਨਹੀਂ ਜਾ ਰਿਹਾ, ਬਾਅਦ ਦੀਆਂ ਗੱਲਾਂ ਨੇ। ਪਰ ਜੇਕਰ ਇਸ ਮੌਕੇ ਗਿਆ ਤਾਂ ਉਹਦੇ ਤੇ ਇਹ ਦੋਸ਼ ਵੀ ਲੱਗਣਾ। ਸੋ ਇਹ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਬੀਜੇਪੀ ਦੇ ਦਾਅ ਤੋਂ ਪਹਿਲਾਂ ਇੱਕ ਦਾਅ ਖੇਡਿਆ ਕਿ ਉਹਨਾਂ ਦੀ ਚਾਲ ਤੋਂ ਪਹਿਲਾਂ ਅਸੀਂ ਇੱਕ ਚਾਲ ਚੱਲਦੀ ਏ। ਪਰ ਇੱਥੇ ਸਵਾਲ ਫੇਰ ਉੱਥੇ ਹੀ ਆਉਂਦਾ ਪ੍ਰਵੀਨ ਜੀ ਕਿ ਦਿੱਲੀ 'ਚ ਜਦੋਂ ਦੋਸ਼ ਲਾਏ ਤਾਂ ਦਿੱਲੀ 'ਚ ਵੀ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਭਾਈ ਪਹੁੰਚ ਕਿਵੇਂ ਕੀਤੀ ਗਈ, ਕਿਹਦੇ ਤੱਕ ਪਹੁੰਚ ਕੀਤੀ ਗਈ, ਤਰੀਕਾ ਕਿਹੜਾ ਸੀ ਪਹੁੰਚਦਾ। ਚਲੋ ਦਿੱਲੀ ਦੇ ਵਿੱਚ ਜਾਂਚ ਨਹੀਂ ਕਰਾ ਸਕਦੇ ਸੀ, ਛਾਪਾ ਨਹੀਂ ਮਰਾ ਸਕਦੇ ਸੀ, ਪੁਲਿਸ ਇਹਨਾਂ ਦੇ ਕੰਟਰੋਲ 'ਚ ਨਹੀਂ, ਪੁਲਿਸ ਗ੍ਰਹਿ ਮੰਤਰਾਲੇ ਦੇ ਅਧੀਨ ਹੈ, ਗ੍ਰਹਿ ਮੰਤਰਾਲਾ ਅਮਿਤ ਸ਼ਾਹ ਜੀ ਕੋਲ ਹੈ ਤੇ ਅਮਿਤ ਸ਼ਾਹ ਜੀ ਬੀਜੇਪੀ ਦੇ ਨੇ ਤੇ ਬੀਜੇਪੀ ਤੇ ਦੋਸ਼ ਲੱਗਦੇ ਨੇ ਖਰੀਦਣ ਦੇ। ਫਿਰ ਪੁਲਿਸ ਕੀ ਜਾਂਚ ਕਰੂਗੀ? ਪਰ ਪੰਜਾਬ ਦੀ ਪੁਲਿਸ ਵਿਜੀਲੈਂਸ ਤਾਂ ਇਹਨਾਂ ਕੋਲ ਆਪਣੀ ਹੈ। ਸੋ ਜੇਕਰ ਅਜਿਹਾ ਫੰਡ ਕੋਈ ਕ੍ਰੀਏਟ ਹੋਇਆ, ਉਹ ਕਿੱਥੇ ਪਏ ਨੇ? ਬੋਰੀਆਂ 'ਚ ਪਾਏ ਨੇ, ਟੈਚੀਆਂ 'ਚ ਪਾਏ ਨੇ, ਕਿਸੇ ਦੇ ਘਰੇ ਰੱਖੇ ਨੇ, ਤਾਂ ਜਾਂਚ ਕਰਾ ਲੈਣ, ਛਾਪਾ ਮਰਾ ਲੈਣ। ਦੂਸਰੀ ਗੱਲ, ਜੇਕਰ 55 MLA ਦੀ ਲਿਸਟ ਤਿਆਰ ਹੈ ਤਾਂ ਉਹ ਜਿਹੜੇ ਹਰਪਾਲ ਚੀਮਾ ਜੀ ਕੱਲ ਇਹ ਕਹਿ ਰਹੇ ਸੀਗੇ ਕਿ ਹਾਂ ਸਾਡੇ MLA ਤੱਕ ਸਿੱਧੀ ਪਹੁੰਚ ਹੋ ਰਹੀ ਹੈ, ਸੰਪਰਕ ਸਾਧਿਆ ਜਾ ਰਿਹਾ, ਬਾਊ ਜੀ ਨੂੰ ਮਿਲਾਉਣਾ, ਸ਼ਬਦ ਵਰਤਿਆ ਜਾ ਰਿਹਾ, ਕਹਿੰਦੇ ਬਾਊ ਜੀ ਨੂੰ ਮਿਲਾਉਣਾ। ਸੋ ਇਹ ਬਾਈ ਜੀ, ਪ੍ਰਵੀਨ ਜੀ, ਇਹ ਸ਼ਬਦ ਜਾਂ ਇਹ ਸੁਨੇਹਾ ਕਿਸੇ ਨੇ ਜਾਂ ਤਾਂ ਮੂੰਹ ਜ਼ਬਾਨੀ ਦਿੱਤਾ ਹੋਣਾ ਜੀ, ਤਾਂ ਮੂੰਹ ਜ਼ਬਾਨੀ ਦੇਣ ਲਈ ਬੰਦਾ ਆਮੋ ਸਾਹਮਣੇ ਆਊਗਾ, ਘਰੇ ਆਇਆ ਹੋਊਗਾ, ਮਿਲਿਆ ਹੋਊਗਾ, ਕਿਸੇ ਗੱਡੀ 'ਚ ਨਾਲ ਬੈਠਿਆ ਹੋਊਗਾ, ਕਿਸੇ ਦਫ਼ਤਰ ਆਇਆ ਹੋਊਗਾ। ਤੇ ਅੱਜ ਦੇ ਟਾਈਮ 'ਚ CCTV ਕੈਮਰਾ ਕਿੱਥੇ ਨਹੀਂ ਹੈਗਾ ਜੀ। ਸੋ ਉਹਦੀ ਫੁਟੇਜ ਕਢਾ ਲੈਣ ਕਿ ਭਾਈ ਆਹ ਰਿਸ਼ਤੇਦਾਰ ਆਇਆ ਸੀ ਬੀਜੇਪੀ ਵਾਲਿਆਂ ਦਾ, ਆਹ ਬੀਜੇਪੀ ਦਾ ਦੂਤ ਆਇਆ ਸੀ, ਆਹ ਬੀਜੇਪੀ ਦਾ ਵਿਚੋਲਾ ਆਇਆ ਸੀ, ਆਹ ਉਹਨਾਂ ਦਾ ਨੇੜਲਾ ਲੀਡਰ ਆਇਆ ਸੀ, ਆਹ ਪਰਿਵਾਰਕ ਮੈਂਬਰ ਆਇਆ ਸੀ। ਕਿਹਨੇ ਪਹੁੰਚ ਕੀਤੀ, ਕਿਹਦੇ ਤੱਕ ਪਹੁੰਚ ਕੀਤੀ, ਕਿਹੜੇ MLA ਤੱਕ ਆਏ, ਕਿਹੜੇ MLA ਦੇ ਘਰ ਤੱਕ ਆਏ,
ਸੋ ਵੀਡੀਓ ਦਿਖਾ ਦੇਣ। ਦੂਸਰਾ, ਜੇ ਫੋਨ ਆਉਂਦਾ ਤਾਂ ਅੱਜ ਕੱਲ ਤਾਂ ਰਿਕਾਰਡਿੰਗ ਖੂਬ ਹੈ, ਜੇ ਤੁਹਾਡੇ ਵਿਜੇ ਸਿੰਗਲਾ ਦੀ ਹੋ ਸਕਦੀ ਹੈ, ਫਰਾਰੀ ਦੀ ਹੋ ਸਕਦੀ ਹੈ, ਤਾਂ ਤੁਹਾਡੇ ਬੰਦੇ ਵੀ ਉਹਨਾਂ ਦੀ ਕਰਦੇ ਹੋਣਗੇ, ਤੇ ਉਹ ਕਿਸੇ ਦਾ ਕਲਿੱਪ ਤਾਂ ਸੁਣਾ ਦਿਓ। ਸੋ ਕਲਿੱਪ ਵੀ ਕਹਿੰਦੇ ਅਜੇ ਨਹੀਂ ਦੱਸਣਾ। ਸੋ ਇਸ ਲਈ ਆ ਫਿਰ ਜਿਹੜੀਆਂ ਗੱਲਾਂ ਨੇ ਇਹ ਕਿਤੇ ਨਾ ਕਿਤੇ ਸੰਕੇਤ ਕਰਦੀਆਂ ਨੇ ਕਿ ਇਹਦੇ ਪਿੱਛੇ ਕੋਈ ਰਾਜਨੀਤੀ ਵੀ ਕੰਮ ਕਰ ਰਹੀ ਹੈ। ਸੋ ਇਹਦੇ ਪਿੱਛੇ ਕੋਈ ਗੁਜਰਾਤ ਵਾਲੀ, ਹਿਮਾਚਲ ਵਾਲਾ ਰਾਜਨੀਤਿਕ ਦਾ ਵੀ ਕੰਮ ਕਰ ਰਿਹਾ, ਇਹਦੇ ਪਿੱਛੇ ਕਿਤੇ ਆਪਣੇ ਐਮਐਲਏ ਨੂੰ ਪਾਲਾ ਬਦਲਣ ਤੋਂ ਰੋਕਣ ਦੀ ਸਕੀਮ ਵੀ ਕੰਮ ਕਰ ਰਹੀ ਹੈ, ਇਹਦੇ ਪਿੱਛੇ ਕਿਤੇ ਨਾ ਕਿਤੇ ਪੰਜਾਬ 'ਚ ਆਪਣੀ ਸਰਕਾਰ ਨੂੰ ਬਚਾਈ ਰੱਖਣ ਲਈ ਆਪਣੀਆਂ ਨਾਕਾਮੀਆਂ ਲੁਕਾਉਣ ਦਾ ਦਾ ਵੀ ਕੰਮ ਕਰ ਰਿਹਾ, ਤੇ ਇਹਦੇ ਪਿੱਛੇ ਕਿਤੇ ਨਾ ਕਿਤੇ ਬੀਜੇਪੀ ਦੀ ਅਗਲੇ ਕਦਮ ਜਿਹੜਾ ਬੀਜੇਪੀ ਇਹੋ ਜਿਹਾ ਕੁਝ ਕਰ ਸਕਦੀ ਹੈ। ਬੀਜੇਪੀ ਜੇ ਖਰੀਦਣ ਤੇ ਆਊਗੀ 55 ਨਹੀਂ, ਫਿਰ ਉਹ 62 ਤੇ 63 ਤੇ ਵੀ ਆਊਗੀ, 70 ਤੱਕ ਵੀ ਜਾ ਸਕਦੀ ਹੈ। ਪੰਜਾਬ ਦੇ 10 ਐਮਐਲਏ ਕਹਿੰਦੇ ਕਾਂਗਰਸ ਵਾਲੇ ਜਾਣ ਲਈ ਤਿਆਰ ਖੜੇ ਨੇ, ਉਹਨਾਂ ਦੀ ਚਰਚਾ ਖੂਬ ਹੈ ਕਿ ਉਹ ਜਦੋਂ ਚਾਹਣ ਉੱਧਰ ਜਾ ਸਕਦੇ ਨੇ। ਉਹ ਕਹਿੰਦੇ ਅਸੀਂ ਲੈਣੀ ਨਹੀਂ ਹਲੇ, ਬੀਜੇਪੀ ਵਾਲੇ ਕਹਿੰਦੇ ਇੱਧਰ ਇਹ ਕਾਲੇ ਬੈਠੇ ਨੇ ਕਹਿੰਦੇ। ਸੋ ਇਸ ਲਈ ਜੇਕਰ ਉਹ ਇਸ ਖੇਡ ਤੇ ਆਊਗੀ ਤਾਂ ਬਾਜ਼ਾਰ ਖੁੱਲਾ ਸਜਾਊਗੀ ਉਹ, ਤੇ ਉਹ ਬੋਲੀ ਲਾ ਕੇ ਸਰੇ ਬਾਜ਼ਾਰ ਖਰੀਦਣ ਦੀ ਆਦਤ ਜਿਹੜੀ ਬੀਜੇਪੀ ਨੂੰ ਪੈ ਗਈ ਹੈ ਕਿ ਲੋਕਾਂ ਦੀਆਂ ਵੋਟਾਂ ਹਥਿਆਉਣ ਦੀ ਬਜਾਏ, ਵੋਟਾਂ ਹਾਸਲ ਕਰਨ ਦੀ ਬਜਾਏ ਐਮਐਲਏ ਹੀ ਖਰੀਦ ਲਓ। ਇਸ ਰਾਹ ਤੇ ਚੱਲਣ ਵਾਲੀ ਬੀਜੇਪੀ ਨੂੰ ਉਹਨਾਂ ਦੀ ਚਾਲ ਨਾਲ ਕਾਟ ਦੇਣ ਦੀ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ, ਔਰ ਇਹਦੇ ਪਿੱਛੇ ਉਹ ਆਪਣੀਆਂ ਨਾਕਾਮੀਆਂ ਵੀ ਲੁਕਾਉਣਾ ਚਾਹੁੰਦੀ ਹੈ ਆਪਣੀ ਸਰਕਾਰ ਦੀਆਂ, ਔਰ ਆਪਣੇ ਲੀਡਰਾਂ ਨੂੰ ਪਾਲਾ ਬਦਲਣ ਤੋਂ ਬਚਾਉਣ ਦਾ ਦਾਅ ਵੀ ਇਹ 'ਚ ਨਜ਼ਰ ਆਉਂਦਾ। ਜੀ 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 ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਫੌਜਾ ਸਿੰਘ ਸਰਾਰੀ ਦੀ। ਕਹਿੰਦੇ ਸਰਾਰੀ ਦੀ ਹੁਣ ਕੈਬਨਿਟ 'ਚੋਂ ਫਰਾਰੀ ਦੀ ਤਿਆਰੀ ਹੈ ਜੀ। ਬਿਲਕੁਲ, ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ ਪ੍ਰਵੀਨ ਜੀ ਇਸ ਪਹਿਲੂ ਦੇ ਉੱਤੇ ਕਿ ਆਮ ਆਦਮੀ ਪਾਰਟੀ ਦੇ ਅੰਦਰ ਇਹ ਵੀ ਮਤਲਬ ਕਿ ਬਹੁਤ ਵਿਚਾਰ ਚਰਚਾ ਮੰਥਨ ਚੱਲ ਰਿਹਾ ਹੈ ਕਿ ਕੀ ਇਹ ਕਾਰਵਾਈ ਕਰੀਏ ਜਾਂ ਨਾ ਕਰੀਏ। ਇਸ ਮੌਕੇ ਆਮ ਆਦਮੀ ਪਾਰਟੀ ਦੀ ਜਿਹੜੀ ਮੁਰਲੀ ਫੈਸਲਾ ਕੁਲ ਧਿਰ ਹੈ ਨਾ ਜੀ, ਉਹ ਦੋ ਧਿਰਾਂ 'ਚ ਬਟੀ ਹੋਈ ਹੈ। ਮਤਲਬ ਵਿਚਾਰਕ ਤੌਰ ਤੇ ਉਹਦੇ ਦੋ ਮਤ ਨੇ। ਇੱਕ ਧਿਰ ਦਾ ਇਹ ਮਤ ਹੈ ਕਿ ਆਪਾਂ ਨੂੰ ਸਰਾਰੀ ਦੇ ਉੱਤੇ ਸਖਤ ਕਾਰਵਾਈ ਕਰਦਿਆਂ ਹੋਇਆਂ ਉਹਨੂੰ ਬਾਹਰ ਕਰ ਦੇਣਾ ਚਾਹੀਦਾ ਕੈਬਨਿਟ ਦੇ ਵਿੱਚੋਂ, ਹਾਂਜੀ, ਤਾਂ ਕਿ ਸਾਡਾ ਸੁਨੇਹਾ ਤਕੜਾ ਜਾਵੇ ਕਿ ਸਾਨੂੰ ਬਿਲਕੁਲ ਵੀ ਭ੍ਰਿਸ਼ਟਾਚਾਰ ਮਨਜ਼ੂਰ ਨਹੀਂ, ਸਾਨੂੰ ਬਿਲਕੁਲ ਵੀ ਸੌਦੇਬਾਜ਼ੀ ਮਨਜ਼ੂਰ ਨਹੀਂ। ਸੋ ਇੱਕੇ ਸੁਨੇਹਾ। ਦੂਜੀ ਧਿਰ ਕਹਿੰਦੀ ਕਿ ਜੇਕਰ ਤੁਸੀਂ ਏਦਾਂ ਹੀ ਕਰੀ ਜਾਓਗੇ ਤਾਂ ਤੁਹਾਡੀ ਲਾਈਨ ਕਿਤੇ ਲੰਬੀ ਨਾ ਹੋ ਜਾਵੇ। ਅਜਿਹੀ ਕੱਲ੍ਹ ਨੂੰ ਕਿਸੇ ਹੋਰ ਦਾ ਕਲਿੱਪ ਆ ਜਾਊਗਾ, ਕੋਈ ਪੁਰਾਣਾ ਮਾਮਲਾ ਆ ਜਾਊਗਾ, ਕਿਸੇ ਦਾ ਨਵਾਂ ਆ ਜਾਊਗਾ, ਕਿਸੇ ਦੀ ਘੱਟ ਚੋਰੀ ਆ ਜਾਊ, ਕਿਸੇ ਦੀ ਵੱਧ ਚੋਰੀ ਆ ਜਾਊਗੀ, ਕਿਸੇ ਨਾਲ ਮੀਟਿੰਗ ਆ ਜਾਊਗੀ। ਸੋ ਜੇਕਰ ਏਦਾਂ ਹੁੰਦਾ ਗਿਆ, ਅਸੀਂ ਵਿਰੋਧੀਆਂ ਦੇ ਦਬਾਅ ਹੇਠ ਆ ਕੇ ਕਰ ਦੇਗੇ ਤਾਂ ਕਿਤੇ ਇਹ ਨਾ ਹੋਵੇ ਕੈਬਨਿਟ ਸਾਰੀ ਬਦਲਣੀ ਪੈ ਜਾਵੇ। ਸੋ ਇਸ ਲਈ ਦੋ ਪਹਿਲੂ ਚੱਲ ਰਹੇ ਨੇ। ਇਸ ਮੌਕੇ ਸਰਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ, ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਆਮ ਆਦਮੀ ਪਾਰਟੀ ਨੇ ਇਨਕੁਆਇਰੀ ਸ਼ੁਰੂ ਕਰ ਦਿੱਤੀ ਹੈ, ਜਾਂਚ ਸ਼ੁਰੂ ਕਰ ਦਿੱਤੀ ਹੈ, ਔਰ ਇਹ ਵੀ ਅੱਜ ਉਹਦੇ ਵਿੱਚ ਵਾਧਾ ਹੋਇਆ ਪ੍ਰਵੀਨ ਜੀ ਕਿ 3 ਪੜਾਵਾਂ ਤੇ ਜਾਂਚ ਹੋ ਰਹੀ ਹੈ। ਜੀ, ਪਹਿਲਾ ਪੜਾਅ ਉਸ ਵੀਡੀਓ ਕਲਿੱਪ ਦਾ, ਉਸ ਕਲਿੱਪ ਦੇ ਵਿੱਚ ਆਵਾਜ਼ ਨੂੰ ਲੈ ਕੇ, ਉਹਦੇ ਤੱਥਾਂ ਨੂੰ ਲੈ ਕੇ, ਉਹਦੇ ਭਾਵ ਨੂੰ ਲੈ ਕੇ ਪੂਰੀ ਤਰ੍ਹਾਂ ਜਿਹੜੇ ਮਾਹਰ ਨੇ ਮਾਨਸਿਕ ਤੌਰ ਤੇ ਜਾਂ ਲੈਬੋਰਟਰੀਆਂ ਨੇ ਜਿਹੜੀਆਂ, ਉਹਨਾਂ ਤੋਂ ਕਹਿੰਦੇ ਨਿੱਜੀ ਤੌਰ ਤੇ ਜਾਂਚ ਕਰਾਉਣ ਲਈ ਉਹ ਭੇਜਿਆ ਗਿਆ ਕਿ ਇਹਦਾ ਪੂਰਾ ਪਹਿਲੂ ਸਮਝਾਓ ਭਾਈ ਕੀ ਇਹਦੇ ਅਰਥ ਬਣਦੇ ਆ। ਦੂਸਰਾ ਕਹਿੰਦੇ ਦੂਸਰਾ ਇਸ ਪੱਧਰ ਤੇ ਜਾਂਚ ਹੋ ਰਹੀ ਹੈ ਜਿਹੜਾ ਉਹਨਾਂ ਦਾ OSD ਰਿਹਾ, ਇੰਚਾਰਜ PA ਰਿਹਾ, ਉਹਦੇ ਨਾਲ ਪੁਰਾਣੇ ਤਾਲੁਕਾਤ, ਪੁਰਾਣੇ ਰਿਸ਼ਤੇ, ਕਿਹੋ ਜਿਹਾ ਸੰਬੰਧ ਹੈ, ਕੀ ਖੇਡ ਹੈ, ਨੇੜਲੇ ਕਹੀ ਜੀ ਹੈ, ਕਿਹੜੇ ਮੁੱਦਿਆਂ ਤੇ ਨਾਰਾਜ਼ਗੀ ਹੋਈ ਹੈ, ਉਹਦੇ ਕੀ ਕਾਰਨ ਨੇ, ਕਿਤੇ ਪਹਿਲਾਂ ਵੀ ਕੋਈ ਲੈਣ ਦੇਣ ਦੀ ਨਾਰਾਜ਼ਗੀ ਤਾਂ ਨਹੀਂ। ਇਸ ਪਹਿਲੂ ਤੇ ਵੀ ਜਾਂਚ ਹੋ ਰਹੀ ਹੈ। ਤੇ ਤੀਸਰਾ ਇਹਦੇ ਵਿੱਚ ਜਿਹੜਾ ਜਾਂਚ ਦਾ ਅਹਿਮ ਕੜੀ ਹੈ ਉਹ ਇਹ ਹੈ ਕਿ ਜਿਹੜੇ ਅਫਸਰਾਂ ਨੂੰ ਫਸਾਉਣ ਦੀ ਕੋਸ਼ਿਸ਼ ਸੀ, ਜਿਹੜੇ ਅਫਸਰਾਂ ਨੂੰ ਇਸ ਜਾਲ 'ਚ ਲੈਣ ਦੀ ਕੋਸ਼ਿਸ਼ ਸੀ, ਉਹਨਾਂ ਦੀ ਭੂਮਿਕਾ ਪਹਿਲਾਂ ਕਹੀ ਜੀ ਰਹੀ ਹੈ। ਜਿਹੜੇ ਪਹਿਲਾਂ ਕਿਸੇ ਮੰਤਰੀਆਂ ਸੰਤਰੀਆਂ ਸੈਟਿੰਗ ਤਾਂ ਨਹੀਂ ਰਹੀ, ਹੁਣ ਨਵੇਂ ਸਿਰੇ ਤੋਂ ਕੋਈ ਗਾਟੀ ਤਾਂ ਨਹੀਂ ਸੀ ਕਿ ਉਹਨਾਂ ਨੂੰ ਫਸਾਇਆ ਜਾ ਰਿਹਾ ਸੀ ਜਾਂ ਉਹਨਾਂ ਨੂੰ ਜਾਲ 'ਚ ਲਿਆਇਆ ਜਾ ਰਿਹਾ ਸੀ, ਉਹਦੀ ਅਧਿਕਾਰੀਆਂ ਦੇ ਪੱਧਰ ਤੇ ਜਾਂਚ। ਔਰ ਪਤਾ ਇਹ ਲੱਗਿਆ ਪ੍ਰਵੀਨ ਜੀ, ਜਿਹੜੀ ਖਬਰ ਨਿਕਲ ਕੇ ਆਈ ਕਿ ਜਨਾਬ ਜਿਹੜੇ ਸਾਡੇ ਰਾਜ ਸਭਾ ਮੈਂਬਰ ਨੇ, ਉਹਨਾਂ ਨੇ ਜੀ ਕਹਿੰਦੇ ਕਿ ਦੋਵਾਂ ਨੂੰ ਬੁਲਾ ਲਿਆ ਸੀ, ਸਰਾਰੀ ਜੀ ਨੂੰ ਵੀ ਤੇ ਉਹਨਾਂ ਦੇ PA ਨੂੰ ਵੀ। ਸੋ ਕਹਿੰਦੇ ਕਿ ਉਸ ਮਸਲੇ ਦੇ ਉੱਤੇ ਦੋਵਾਂ ਨੂੰ ਬਿਠਾ ਕੇ ਕਹਿੰਦੇ ਜੀ ਉਹ ਸੁਣ ਚੁੱਕੇ ਨੇ ਦੋਵਾਂ ਨੂੰ। ਸੋ ਇਸ ਲਈ ਰਾਘਵ ਚੱਡਾ ਹੋਰਾਂ ਦੇ ਤੋਂ ਵੀ ਮਤਲਬ ਕਿ ਗੱਲ ਪਤਾ ਲੱਗ ਰਹੀ ਕਿ ਉਹਨਾਂ ਦੇ ਆ ਰਹੀ ਹੈ ਕਿ ਉਹਨਾਂ ਨੇ ਦੋਵਾਂ ਨੂੰ ਵੱਖੋ ਵੱਖ ਬੁਲਾਇਆ, ਦੋਵਾਂ ਨਾਲ ਵੱਖੋ ਵੱਖ ਮੀਟਿੰਗ ਕੀਤੀ, ਤੇ ਰਾਘਵ ਚੱਡਾ ਵੀ ਹੁਣ ਕੋਈ ਕਾਰਵਾਈ ਕਰਨ ਦਾ ਮਨ ਬਣਾ ਰਹੇ ਨੇ ਕਿ ਕਿਉਂ ਨਾ ਆਪਾਂ ਐਕਸ਼ਨ ਲਈਏ। ਤੇ ਇਹਦੇ ਲਈ ਕਹਿੰਦੇ ਕੇਜਰੀਵਾਲ ਜੀ ਨਾਲ ਉਹ ਸਲਾਹ ਮਸ਼ਵਰਾ ਕਰਨ ਲਈ ਸੁਨੇਹਾ ਦਿੱਲੀ ਲਾ ਦਿੱਤਾ ਹੈ। ਸੋ ਕਿਤੇ ਨਾ ਕਿਤੇ ਇਸ ਮਾਮਲੇ 'ਚ ਰਾਘਵ ਚੱਡਾ ਹੋਰਾਂ ਦੀ ਐਂਟਰੀ ਹੋਈ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਬਾਹਰ ਨੇ ਤੇ ਕਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਅਸਲ 'ਚ ਤਾਂ ਮੁੱਖ ਮੰਤਰੀ ਪਣਾ ਚਲਾ ਹੀ ਪੜਦੇ ਪਿੱਛੋਂ ਰਾਘਵ ਚੱਡਾ ਰਹੇ ਨੇ। ਸੋ ਇਸ ਗੱਲ ਨੇ ਵੀ ਕਿਤੇ ਨਾ ਕਿਤੇ ਇਸ ਗੱਲ ਦੇ ਉੱਤੇ ਫਿਰ ਇੱਕ ਵਾਰ ਮੋਹਰ ਲਾਈ ਹੈ ਕਿ ਸਰਕਾਰ ਨੂੰ ਚਲਾ ਕੌਣ ਰਿਹਾ। ਪੰਜਾਬ ਦਾ ਮਾਮਲਾ ਹੈ, ਪੰਜਾਬ ਦੇ MLA ਦਾ ਮਾਮਲਾ ਹੈ, ਪੰਜਾਬ ਦੀ ਕੈਬਨਿਟ ਦਾ ਮਾਮਲਾ ਹੈ, ਕੈਬਨਿਟ ਮੰਤਰੀ ਦਾ ਮਾਮਲਾ ਹੈ। ਸੋ ਇਸ ਸਰਕਾਰ ਨੂੰ, ਮੁੱਖ ਮੰਤਰੀ ਨੂੰ ਫੈਸਲਾ ਲੈਣਾ ਚਾਹੀਦਾ। ਪਾਰਟੀ ਨੇ ਜੇਕਰ ਫੈਸਲਾ ਲੈਣਾ, ਪਾਰਟੀ ਪ੍ਰਧਾਨ ਵੀ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਅਜੇ ਤੱਕ ਕੋਈ ਨਵਾਂ ਪ੍ਰਧਾਨ ਨਹੀਂ ਬਣਾਇਆ।
ਸੋ ਪਾਰਟੀ ਪੱਧਰ ਤੇ ਫੈਸਲਾ ਆਉਣਾ ਹੋਵੇ, ਸਰਕਾਰ ਪੱਧਰ ਤੇ ਫੈਸਲਾ ਹੋਵੇ, ਇਹ ਫੈਸਲਾ ਮੁੱਖ ਮੰਤਰੀ ਨੂੰ ਉਹਨਾਂ ਦੇ ਮੰਤਰੀ ਮੰਡਲ ਨੂੰ ਲੈਣਾ ਚਾਹੀਦਾ। ਪਰ ਰਾਘਵ ਚੱਡਾ ਚ ਕਿਹੜੀ ਭੂਮਿਕਾ ਚ ਨੇ? ਇਹ ਨੌਲੇਜ ਸ਼ੇਅਰਿੰਗ ਵਾਲਾ ਮਾਮਲਾ ਜਾਂ ਚੇਅਰਮੈਨੀ ਦੇ ਅਧਿਕਾਰ ਖੇਤਰ ਵਾਲਾ ਮਾਮਲਾ? ਕਿਹੜੇ ਖੇਤਰ ਚ ਆਉਂਦਾ ਉਹਨਾਂ ਦੇ ਅਧਿਕਾਰ ਚ? ਪਰ ਪਤਾ ਇਹ ਲੱਗਿਆ ਕਿ ਕੱਲ ਉਹਨਾਂ ਨੇ ਬੈਠਕ ਕੀਤੀ ਹੈ ਦੋਵਾਂ ਨਾਲ, ਤੇ ਦੋਵਾਂ ਤੋਂ ਬਾਅਦ ਲਗਭਗ ਮਤਲਬ ਕਿ ਆਉਂਦੇ 2 ਜਾਂ 3 ਦਿਨਾਂ ਦੇ ਵਿੱਚ ਕੋਈ ਸਖਤ ਫੈਸਲਾ ਲਿਆ ਜਾ ਸਕਦਾ। ਔਰ ਸਖਤ ਫੈਸਲਾ ਇਹੀ ਹੋ ਸਕਦਾ ਕਿ ਸਰਾਰੀ ਤੋਂ ਭਾਈ ਕੈਬਨਿਟ ਲੈ ਲਓ, ਮੰਤਰਾਲੇ ਦਾ ਅਹੁਦਾ ਲੈ ਲਓ, ਗੱਡੀ ਵਾਪਸ ਲੈ ਲਓ। ਸੋ ਮੰਤਰਾਲਾ ਵਾਪਸ ਲੈਣ ਵਾਲਾ ਫੈਸਲਾ ਜੇਕਰ ਜਾਂਦਾ ਤਾਂ ਉਹਦੇ ਉੱਤੇ ਜਿਹੜੀ ਦੂਜੀ ਧਿਰ ਹੈ ਉਹ ਆਪਣਾ ਪੱਖ ਜਿਹੜਾ ਇਹ ਰੱਖ ਰਹੀ ਹੈ ਕਿ ਇਹਦੇ ਨਾਲ ਆਪਣੀ ਬਦਨਾਮੀ ਵੱਧ ਜਾਊਗੀ, ਆਪਣਾ ਚਰਚਾ ਵੱਧ ਚੱਲੂਗੀ। ਗੁਜਰਾਤ 'ਚ, ਹਿਮਾਚਲ 'ਚ ਫਿਰ ਵਿਰੋਧੀ ਤਰ੍ਹਾਂ ਸਾਡਾ ਪ੍ਰਚਾਰ ਕਰਨਗੀਆਂ ਕਿ ਭਾਈ 5 ਮਹੀਨਿਆਂ 'ਚ 6 ਮਹੀਨਿਆਂ 'ਚ 2-2 ਮੰਤਰੀ ਹਟਾਉਣੇ ਪੈ ਗਏ। ਇਸ ਤੋਂ ਡਰ ਲਈ ਇਹ ਦੂਜੀ ਧਿਰ ਦੇ ਪੱਖ ਵੀ ਸੁਣਿਆ ਜਾ ਰਿਹਾ। ਸੋ ਇਸ ਦੇ ਉੱਤੇ ਮੰਥਨ ਜਾਰੀ ਹੈ ਪ੍ਰਵੀਨ ਜੀ, ਅਗਲੇ 2 ਜਾਂ 3 ਦਿਨਾਂ ਦੇ ਵਿੱਚ ਕੋਈ ਸਖਤ ਫੈਸਲਾ ਆ ਸਕਦਾ। ਪਰ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕਾਂਗਰਸ ਦੀ। ਸ਼ਰਮਾ ਜੀ, ਕਾਂਗਰਸ ਦੀ ਕਾਰਜਕਾਰਨੀ ਦੇ ਵਿੱਚੋਂ ਵੱਡੀਆਂ ਤੋਪਾਂ ਬਾਹਰ, ਪਰ ਆਸ਼ੂ ਤੇ ਧਰਮਸੋਤ ਦਾ ਦਾਅ ਲੱਗ ਗਿਆ ਜੀ। ਹਾਂ ਬਿਲਕੁਲ, ਕੱਲ ਦੀ ਇਹ ਖਬਰ ਪੰਜਾਬ ਦੇ ਮੰਤਰੀ ਰਹੇ ਨੇ ਦੋਨੇ ਸਾਬਕਾ। ਬਿਲਕੁਲ ਤੋਪਾਂ ਇਹ ਵੀ ਵੱਡੀਆਂ ਨੇ, ਤੇ ਤਾਂ ਵੈਸੇ ਵੀ 2 ਮੂੰਹੀਆਂ ਤੋਪਾਂ ਨੇ ਜਿਹੜੀਆਂ ਕਹਿੰਦੇ ਕਿ ਦੂਏ ਪਾਸੇ ਵੀ ਚੱਲੀ ਗਈਆਂ ਤੇ ਸਰਕਾਰ 'ਚ ਵੀ ਚੱਲੀ ਗਈਆਂ। ਸੋ ਇਸ ਲਈ ਇਹਨਾਂ ਦੀ ਚਰਚਾ ਤਾਂ ਵੈਸੇ ਹੀ ਵੱਖਰੀ ਬਣਦੀ ਆ। ਪਰ ਸਵਾਲ ਇਹ ਹੈ ਕਿ ਕਾਰਜਕਾਰਨੀ ਦਾ ਜਿਹੜਾ ਨਵਾਂ ਗਠਨ ਹੋਇਆ ਉਹਦੇ ਵਿੱਚ ਜਿਸ ਕਦਰ ਪੁਰਾਣੀ ਲੀਡਰਸ਼ਿਪ ਨੂੰ ਬਾਹਰ ਕੀਤਾ ਗਿਆ, ਉਸ ਨੇ ਕਾਂਗਰਸ ਸਫਾ ਦੇ ਵਿੱਚ ਹੀ ਕਈ ਸਵਾਲ ਖੜੇ ਕਰ ਦਿੱਤੇ ਕਿ ਇਹਦਾ ਮਤਲਬ ਅਜੇ ਵੀ ਕਾਂਗਰਸ ਤਾਲਮੇਲ ਬਣਾਉਣ 'ਚ ਕਾਮਯਾਬ ਨਹੀਂ ਹੋ ਰਹੀ। ਅਜੇ ਵੀ ਆਪਣੀ ਟੀਮ ਨੂੰ, ਆਪਣੇ ਟੱਬਰ ਨੂੰ, ਆਪਣੇ ਪਰਿਵਾਰ ਨੂੰ, ਚਾਹੇ ਉਹ ਕੋਈ ਭ੍ਰਸ਼ਟਾਚਾਰੀ ਹੈ, ਚਾਹੇ ਉਹ ਦਾਗੀ ਹੈ, ਚਾਹੇ ਕੋਈ ਉਹ ਫਰਾਰ ਹੈ, ਚਾਹੇ ਉਹ ਕੋਈ ਰਲਿਆ ਹੋਇਆ, ਚਾਹੇ ਉਹ ਚੁੱਪ ਹੈ, ਚਾਹੇ ਉਹ ਸੱਤਾ 'ਚ ਆਉਣ ਲਈ ਲਾਲਸਾ ਬਸ ਕੰਮ ਕਰ ਰਿਹਾ ਹੈ, ਚਾਹੇ ਉਹ ਪਾਲਾ ਬਦਲਣ ਦੀ ਤਿਆਰੀ 'ਚ ਹੈ, ਕੋਈ ਪੈਮਾਨਾ ਨਹੀਂ ਦੇਖਿਆ ਕਹਿੰਦੇ। ਸੋ ਬਸ ਤੈਅ ਕੀਤਾ ਕਿ ਆਹ ਬਾਹਰ ਕਰਨੇ ਨੇ ਤੇ ਨਵੇਂ ਅੰਦਰ ਲੈਣੇ ਨੇ। ਸੋ ਇਸ ਦੇ ਵਿੱਚ ਜਦੋਂ ਨਿਗਾਹ ਮਾਰੀ ਗਈ ਤਾਂ ਧਿਆਨ ਦੇਣ ਵਾਲੀ ਗੱਲ ਜਿਹੜੀ ਨਿਕਲ ਕੇ ਆਈ ਉਹਦੇ ਵਿੱਚ ਇਹ ਸੀਗਾ ਕਿ ਵੱਡੇ ਸੀਨੀਅਰ ਲੀਡਰ ਜਿਹੜੇ ਮੁੱਖ ਮੰਤਰੀ ਤੋਂ ਲੈ ਕੇ ਪਾਰਟੀ ਪ੍ਰਧਾਨ ਤੱਕ, ਮੰਤਰੀਆਂ ਤੱਕ ਰਹੇ ਨੇ, ਉਹਨਾਂ ਸਾਰਿਆਂ ਨੂੰ ਬਾਹਰ ਕੀਤਾ ਗਿਆ। ਇਹਦੇ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਬੀਬੀ ਰਜਿੰਦਰ ਕੌਰ ਭੱਠਲ, ਇਹਦੇ ਵਿੱਚ ਪੰਜਾਬ ਦੇ ਸਾਬਕਾ 2 ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋਂ ਤੇ ਪ੍ਰਤਾਪ ਸਿੰਘ ਬਾਜਵਾ, ਇਹਦੇ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹੇ ਮਨਪ੍ਰੀਤ ਬਾਦਲ, ਇਹਦੇ ਵਿੱਚ ਤ੍ਰਿਪਤਿੰਦਰ ਬਾਜਵਾ, ਇਹਦੇ ਵਿੱਚ ਸੁਖ ਸਰਕਾਰੀਆ, ਇਹਦੇ ਵਿੱਚ ਚੰਨੀ ਦੀ ਸਰਕਾਰ ਦੇ ਸਮੇਂ ਆ ਕੇ ਉਪ ਮੁੱਖ ਮੰਤਰੀ ਬਣਨ ਵਾਲੇ OP ਸੋਨੀ, ਇਹ ਸਾਰੇ ਬਾਹਰ ਨੇ ਜੀ। ਸੋ ਇਹਦੇ ਨਾਲ ਹੀ ਜੇਕਰ ਤੁਸੀਂ ਗੱਲ ਕਰੋ ਸੁਖਪਾਲ ਖਹਿਰਾ, ਉਹ ਵੀ ਇਹਦੇ ਵਿੱਚ ਸ਼ਾਮਲ ਨਹੀਂ ਹੈਗੇ। ਸੋ ਇਹ ਸਾਰੀ ਲੀਡਰਸ਼ਿਪ ਵੱਡੀ ਲਾਈਨ ਹੈ ਜਿਹੜੀ ਇਹ ਬਾਹਰ ਕੀਤੀ ਗਈ। ਸੋ ਦੂਸਰੇ ਪਾਸੇ ਜੇਕਰ ਤੁਸੀਂ ਦੇਖਣਾ ਹੋਵੇ ਜਿਹਨਾਂ ਨੂੰ ਸ਼ਾਮਲ ਕੀਤਾ ਗਿਆ, ਉਹਨਾਂ ਦੇ ਵਿੱਚ ਪ੍ਰਤਾਪ ਬਾਜਵਾ ਜਿਹੜੇ ਇਸ ਮੌਕੇ ਵਿਰੋਧੀ ਧਿਰ ਦੇ ਲੀਡਰ ਵੀ ਨੇ, ਉਹ ਆਪ ਬਾਹਰ ਨੇ, ਪਰ ਉਹਨਾਂ ਦੀ ਧਰਮ ਪਤਨੀ ਕਾਰਜਕਾਰਨੀ ਚ ਹੈਗੀ ਹੈ ਜੀ। ਸੋ ਇਹਦਾ ਮਤਲਬ ਕੀ ਇਹ ਸਹਿਮਤੀ ਜੀ ਨਾਲ ਹੋਈ ਹੈ ਜਾਂ ਉਹਨਾਂ ਨੂੰ ਚੁੱਪ ਕਰਕੇ ਬਾਹਰ ਕਰਕੇ ਵਿਰੋਧ ਨਾ ਕਰ ਸਕਣ ਇਸ ਲਈ ਰੋਕਣ ਦੇ ਲਈ ਆਹ ਫਾਰਮੂਲਾ ਕੱਢਿਆ ਗਿਆ। ਇਸੇ ਤਰ੍ਹਾਂ ਚੌਧਰੀ ਸੰਤੋਖ ਸਿੰਘ ਹੋਰੀ ਵੀ, ਉਹਨਾਂ ਦਾ ਪਰਿਵਾਰ ਇਹਦੇ ਵਿੱਚ ਸ਼ਾਮਲ ਹੈ, ਉਹਨਾਂ ਦਾ ਮੁੰਡਾ ਵੀ ਸ਼ਾਮਲ ਹੈ। ਸੋ ਇੱਧਰ ਭਾਰਤ ਭੂਸ਼ਣ ਆਸ਼ੂ ਦੀ ਧਰਮ ਪਤਨੀ ਵੀ ਸ਼ਾਮਲ ਹੈ। ਜਿਹੜਾ ਤੁਸੀਂ ਕਹਿ ਰਹੇ ਸੀ ਕਿ ਭਾਰਤ ਭੂਸ਼ਣ ਆਸ਼ੂ ਉਹਨਾਂ ਦਾ ਦਾਅ ਲੱਗਿਆ, ਇਹ ਦਾਅ ਹੈ ਕਿ ਅਜੇ ਉਹਨਾਂ ਦੇ ਖਿਲਾਫ ਜਾਂਚ ਚੱਲ ਰਹੀ ਹੈ ਜੀ, ਸਾਰਾ ਕੁਛ ਹੈ ਜੀ, ਇਸ ਲਈ ਉਹਨਾਂ ਨੂੰ ਨਹੀਂ ਲਿਆ ਗਿਆ, ਉਹ ਗ੍ਰਿਫਤਾਰ ਨੇ ਜੀ। ਤੇ ਇੱਧਰ ਆਪਾਂ ਐਂ ਕਰੋ, ਆਪਾਂ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਲੈ ਲਓ। ਪਰ ਅਜਿਹਾ ਮਾਮਲਾ ਫਿਰ ਸਾਧੂ ਸਿੰਘ ਧਰਮਸੋਤ ਤੇ ਵੀ ਚੱਲਦਾ। ਸਾਧੂ ਸਿੰਘ ਧਰਮਸੋਤ ਜ਼ਮਾਨਤ ਤੇ ਨੇ। ਸੋ ਅਜੇ ਤੱਕ ਜੇਕਰ ਉਹ ਦੋਸ਼ੀ ਕਰਾਰ ਨਹੀਂ ਦਿੱਤੇ ਗਏ ਤਾਂ ਉਹ ਬੇਦਾਗ ਵੀ ਕਰਾਰ ਨਹੀਂ ਦਿੱਤੇ ਗਏ। ਸੋ ਫਿਰ ਉਹਨਾਂ ਨੂੰ ਕਿਉਂ ਲਿਆ ਗਿਆ? ਸੋ ਸਾਧੂ ਸਿੰਘ ਧਰਮਸੋਤ ਵੀ ਇਸ ਸੂਚੀ 'ਚ ਹੈਗੇ ਨੇ ਜਨਾਬ, ਉਹਨਾਂ ਨੂੰ ਵੀ ਮੌਕਾ ਮਿਲਿਆ। ਸੋ ਇਸ ਲਈ ਇਹ ਚਰਨਜੀਤ ਚੰਨੀ ਹੋਰੀ ਡੈਲੀਗੇਟ ਮੈਂਬਰਾਂ 'ਚ ਤਾਂ ਲੈ ਲਏ, ਪਰ ਉਹ ਕਾਰਜਕਾਰਨੀ 'ਚ ਨਹੀਂ ਲਏ। ਹੁਣ ਇਹ ਸਾਰੇ ਤੋਂ ਇੱਕ ਸਾਫ਼ ਹੈ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹਨੂੰ ਬਾਹਰ ਕਰ ਦਿੱਤਾ ਗਿਆ। ਕੀ ਇਹ ਹਾਈ ਕਮਾਂਡ ਦੇ ਹੁਕਮਾਂ ਨਾਲ ਹੋ ਰਿਹਾ? ਕੀ ਇਹ ਰਾਹੁਲ ਗਾਂਧੀ ਵਾਲੀ ਨੀਤੀ ਤੇ ਹੋ ਰਿਹਾ ਕਿ ਪੁਰਾਣੀ ਲੀਡਰਸ਼ਿਪ ਨੂੰ ਦਰਕਨਾਰ ਕਰ ਦਿਓ, ਯੂਥ ਨੂੰ ਲਿਆਓ, ਨਵੀਂ ਲੀਡਰਸ਼ਿਪ ਨੂੰ ਲਿਆਓ, ਨਵੇਂ ਚਿਹਰੇ ਲਿਆਓ? ਇਹ ਉਹ ਕਵਾਇਦ ਹੈ ਜਾਂ ਫਿਰ ਇਹਦੇ ਪਿੱਛੇ ਰਾਜਾ ਵੜਿੰਗ ਦੀ ਇੱਕ ਸੋਚੀ ਸਮਝੀ ਦੋਹਰੀ ਚਾਲ ਹੈ? ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਮੌਕੇ 2027 ਦੇ ਲਈ ਆਪਣੇ ਆਪ ਨੂੰ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਪੇਸ਼ ਕਰਾਉਣਾ ਚਾਹੁੰਦੇ ਨੇ। ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਚਿਹਰਾ ਜੇਕਰ ਹੋਵੇ ਤਾਂ ਮੈਂ ਹੀ ਹੋਵਾਂ ਜੀ। ਸੋ ਇਸ ਨੂੰ ਲੈ ਕੇ ਉਹਨਾਂ ਦੀ ਇਹ ਕਵਾਇਦ ਕੀ ਇੱਥੇ ਕੰਮ ਕਰ ਗਈ? ਕੀ ਉਹਨਾਂ ਨੇ ਇਹ ਦਾ ਇੱਥੇ ਚੱਲਿਆ? ਮੈਂ ਤਾਂ ਹੀ ਕਿ ਦੋਹਰਾ ਦਾ ਦੂਸਰਾ ਦਾ ਜਿਹੜਾ ਇਹ 'ਚ ਲੱਗਦਾ ਉਹ ਇਹ ਹੈ ਕਿ ਰਾਜਾ ਵੜਿੰਗ ਜੇਕਰ ਕਾਰਜਕਾਰਨੀ 'ਚ ਇਹਨਾਂ ਸਾਰੇ ਲੀਡਰਾਂ ਨੂੰ ਰੱਖਦੇ ਨੇ, ਬੀਬੀ ਭੱਠਲ ਨੂੰ, ਪ੍ਰਤਾਪ ਬਾਜਵੇ ਨੂੰ, ਤ੍ਰਿਪਤਿੰਦਰ ਬਾਜਵੇ ਨੂੰ, ਸੁਖ ਸਰਕਾਰੀਏ ਨੂੰ, OP ਸੋਨੀ ਨੂੰ, ਆਹ ਸਾਰੀ ਲੀਡਰਸ਼ਿਪ, ਦੁੱਲੋਂ ਨੂੰ, ਭੱਠਲ ਨੂੰ, ਤਾਂ ਮੈਨੂੰ ਲੱਗਦਾ ਕਿ ਉਹਨਾਂ ਲਈ ਇਹ ਦਿੱਕਤ ਹੈ ਕਿ ਜੇਕਰ ਉਹ ਮਾੜੇ ਜਿਹੇ ਵੀ ਲੇਟ ਆਏ ਤੇ ਕੋਈ ਕੁਰਸੀ ਖਾਲੀ ਨਾ ਹੋਵੇ ਤਾਂ ਰਾਜਾ ਵੜਿੰਗ ਨੂੰ ਉੱਠ ਕੇ ਕਹਿਣਾ ਪੈਣਾ ਮੇਰੀ ਕੁਰਸੀ ਤੇ ਆ ਜਾਓ ਜੀ। ਸੋ ਇੰਨੇ ਸੀਨੀਅਰ ਨੇ ਉਹ, ਉਮਰ ਦੇ ਹਿਸਾਬ ਨਾਲ, ਤਜਰਬੇ ਦੇ ਹਿਸਾਬ ਨਾਲ, ਪਾਰਟੀ 'ਚ ਕੰਮ ਦੇ ਹਿਸਾਬ ਨਾਲ।
ਸੋ ਇਸ ਲਈ ਰਾਜਾ ਵੜਿੰਗ ਪ੍ਰਧਾਨ ਹੋ ਕੇ ਵੀ ਮਹਿਸੂਸ ਕਰਦੇ ਹੋਣਗੇ ਕਿ ਮੈਂ ਕਾਹਦਾ ਪ੍ਰਧਾਨ, ਪ੍ਰਧਾਨਗੀਆਂ ਤਾਂ ਇਹ ਕਰਦੇ ਨੇ ਮੇਰੀਆਂ ਮੀਟਿੰਗਾਂ ਚ ਆ ਕੇ, ਧੌਂਸ ਮੈਨੂੰ ਇਹ ਦੇ ਜਾਂਦੇ ਨੇ, ਧਮਕੀ ਮੈਨੂੰ ਇਹ ਦੇ ਜਾਂਦੇ ਨੇ, ਦਰਵਾਜ਼ੇ ਤੋਂ ਮੈਂ ਮਿੰਨਤਾਂ ਕਰਦਾ ਰਹਿਣਾ, ਫੋਨ ਕਰਦਾ ਰਹਿਣਾ, ਮੇਰੇ ਫੋਨ ਨਹੀਂ ਚੱਕਦੇ, ਮੁੜ ਕੇ ਨਹੀਂ ਆਉਂਦੇ। ਸੋ ਇਸ ਲਈ ਰਾਜਾ ਵੜਿੰਗ ਆਪਣੀ ਪ੍ਰਧਾਨਗੀ ਕਾਇਮ ਰੱਖਣ ਦੇ ਲਈ ਕਿ ਉਸ ਬੈਠਕ 'ਚ ਮੈਂ ਹੀ ਬੋਲਾਂ, ਜੈਸਰ ਹੀ ਸੁਣਾ, ਮੈਨੂੰ ਸਵਾਲ ਨਾ ਆਉਣ, ਕਿ ਉਹਨੇ ਅਜਿਹੀ ਧਿਰ ਤਿਆਰ ਕੀਤੀ ਹੈ ਕਿ ਜਿਹੜੀ ਚੁੱਪ ਕਰਕੇ ਬੈਠ ਸਕੇ। ਕਿ ਇਹ ਉਹ ਕਾਰਜਕਾਰਨੀ ਬਣਾਈ ਗਈ ਹੈ ਜਾਂ ਉਹ ਅਗਲਾ ਆਪਣਾ ਖੇਤ ਤਿਆਰ ਕਰ ਰਹੇ ਨੇ ਕਿ ਜਿਹੜੀ ਫਸਲ ਮੈਂ ਜਾ ਕੇ 27 ਚ ਵੱਢਾਂ, ਵੋਟਾਂ ਵਾਲੀ ਵੱਢ ਹੋਵੇ ਜਾਂ ਨਾ ਵੱਢ ਹੋਵੇ, ਪਰ ਉਮੀਦਵਾਰੀ ਵਾਲੀ ਤਾਂ ਵੱਢ ਹੋ ਜਾਵੇ, ਮੈਂ ਉਮੀਦਵਾਰ ਤਾਂ ਲਾਉਂਦੇ ਜਾਵਾਂ, ਕਿ ਉਹਦੀ ਕਵਾਇਦ ਆ। ਪਰ ਕਾਂਗਰਸ ਦੇ ਅੰਦਰਲੇ ਵੀ ਤੇ ਮੀਡੀਆ ਸਾਥੀ ਵੀ, ਜਿਵੇਂ ਆਪਾਂ ਵੀ, ਤੁਸੀਂ ਵੀ ਇਹ ਗੱਲ ਚਰਚਾ ਕਰ ਰਹੀ ਸੀ ਕਿ ਅਜੇ ਕਾਂਗਰਸ ਨੂੰ ਸਿੱਧੂ ਨੂੰ ਉਡੀਕ ਲੈਣਾ ਚਾਹੀਦਾ, ਪਤਾ ਤਾਂ ਉਦੋਂ ਲੱਗਣਾ ਜਦੋਂ ਨਵਜੋਤ ਸਿੱਧੂ ਬਾਹਰ ਆਊਗਾ। ਤੋ ਇਸ ਲਈ ਨਵਜੋਤ ਸਿੱਧੂ ਕਿਹੜੇ ਰੰਗ ਚ ਆਉਣਗੇ, ਉਹ ਕਿਸ ਭੂਮਿਕਾ ਚ ਆਉਣਗੇ, ਅਜੇ ਉਹਦਾ ਕਿਸੇ ਨੂੰ ਅੰਦਾਜ਼ਾ ਨਹੀਂਗਾ, ਨਾ ਜਿਹੜੇ ਕਾਰਜਕਾਰਨੀ ਤੋਂ ਬਾਹਰ ਹੋਏ ਨੇ, ਨਾ ਉਹ ਜਿਹੜੇ ਕਾਰਜਕਾਰਨੀ ਸ਼ਾਮਲ ਨੇ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਪੰਜਾਬ ਦੀਆਂ ਜੇਲ੍ਹਾਂ ਦੀ। ਇਹਨਾਂ ਦੇ ਬਾਰੇ ਸੁਣਨ ਦੇ ਵਿੱਚ ਆ ਰਿਹਾ ਸ਼ਰਮਾ ਜੀ ਕਿ ਹੁਣ ਕੇਂਦਰ ਸੰਭਾਲੂਗਾ, ਕੀ ਇਹ ਗੱਲ ਵਾਕਈ ਸੱਚੀ ਹੈ? ਪ੍ਰਵੀਨ ਜੀ, ਇਹ ਬਹੁਤ ਗੰਭੀਰ ਮਸਲਾ ਹੈ ਜੀ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ, ਚਾਹੇ ਉਹ ਕਿਸੇ ਸਮੇਂ ਹਵਾਰੇ ਹੋਰੀ ਜੇਲ੍ਹ ਤੋੜ ਕੇ ਭੱਜੇ ਹੋਣ, ਤੇ ਚਾਹੇ ਅੱਜ ਦਾ ਦੌਰ ਹੋਵੇ ਕਿ ਜੀ ਜੇਲ੍ਹਾਂ ਦੇ ਅੰਦਰੋਂ ਫੋਨ ਵੀ ਚੱਲਦੇ ਨੇ, ਗੈਂਗਸਟਰ ਗਰੁੱਪ ਵੀ ਚੱਲਦੇ ਨੇ, NIA ਦੇ ਛਾਪੇ ਵੀ ਇਸ ਗੱਲ ਦਾ ਦਮ ਭਰਦੇ ਨੇ ਕਿ ਆਹ ਗੈਂਗਸਟਰ ਅੰਦਰ ਬੈਠੇ ਨੇ ਜੀ, ਤੇ ਅੰਦਰ ਮਾਲ ਵੀ ਸਾਰਾ ਜਾਂਦਾ ਹੈ, ਸਮਾਨ ਵੀ ਸਾਰਾ ਜਾਂਦਾ ਹੈ, ਫੋਨ ਵੀ ਬਰਾਮਦ ਹੁੰਦੇ ਨੇ, ਨਸ਼ਾ ਵੀ ਬਰਾਮਦ ਹੁੰਦਾ ਹੈ। ਉਹ ਸਾਰਾ ਖੇਡ ਜਿਹੜਾ ਚੱਲਦਾ ਹੈ, ਉਸ ਦੇ ਉੱਤੇ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ 'ਚ ਆਉਂਦੀ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਸਵਾਲਾਂ ਦੇ ਘੇਰੇ 'ਚ ਆਉਂਦੇ ਨੇ। ਸਰਕਾਰ ਬਦਲਦੀ ਰਹੀ, ਬਾਦਲਾਂ ਦੀ ਸਰਕਾਰ ਰਹੀ, ਕੈਪਟਨ ਦੀ ਸਰਕਾਰ ਰਹੀ, ਚੰਨੀ ਦੀ ਸਰਕਾਰ ਰਹੀ, ਭਗਵੰਤ ਮਾਨ ਦੀ ਸਰਕਾਰ ਆ ਗਈ, ਪਰ ਪੰਜਾਬ ਦੀਆਂ ਜੇਲ੍ਹਾਂ ਦਾ ਸੁਧਾਰ ਨਹੀਂ ਹੋ ਸਕਿਆ। ਮੰਤਰੀ ਆਉਂਦੇ ਜਾਂਦੇ ਰਹੇ, ਇੱਥੇ ਕਹਿੰਦੇ ਜੀ ਯੂਪੀ ਤੋਂ ਲਿਆ ਕੇ VIP ਟ੍ਰੀਟਮੈਂਟ ਵੀ ਦੇ ਲਈ ਜੀ, ਕਮਰਾ ਵਿਸ਼ੇਸ਼ ਬਣਾ ਕੇ ਵੀ ਰੱਖ ਲਿਆ ਜੀ, ਘਰ ਵਾਲੀ ਤੱਕ ਰੱਖਣ ਦੇ ਦੋਸ਼ ਲੱਗ ਲਏ। ਸੋ ਜਿਹਦੇ ਅਜਿਹੇ ਦੋਸ਼ ਲੱਗਦੇ ਹੋਣ ਜਿਹੜੀ ਸਰਕਾਰਾਂ ਦੇ ਸਮੇਂ ਜੇਲ੍ਹਾਂ ਦੇ ਉੱਤੇ, ਤਾਂ ਇਹਦਾ ਮਤਲਬ ਜੇਲ੍ਹਾਂ ਇਹਨਾਂ ਦੇ ਕੰਟਰੋਲ 'ਚ ਨਹੀਂ ਹੈਗੀਆਂ। ਜੇਲ੍ਹਾਂ ਨੂੰ ਜੇਲ੍ਹ ਦੇ ਅੰਦਰ ਬੈਠੇ ਕੈਦੀ ਚਲਾ ਰਹੇ ਨੇ, ਗੈਂਗਸਟਰ ਗਰੁੱਪ ਚਲਾ ਰਹੇ ਨੇ, ਅਪਰਾਧੀ ਚਲਾ ਰਹੇ ਨੇ। ਇਹ ਮਾਮਲੇ ਕਿਤੇ ਨਾ ਕਿਤੇ ਕੋਰਟ ਤੱਕ ਜਾਂਦੇ ਨੇ, ਤੇ ਕੋਰਟ ਦੇ ਵਿੱਚ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ, ਔਰ ਪੰਜਾਬ ਸਰਕਾਰ ਨੂੰ ਕਿਹਾ ਪ੍ਰਵੀਨ ਜੀ, ਕਿ ਜੇ ਤੁਹਾਤੋਂ ਨਹੀਂ ਸਮਝਦੀਆਂ ਕੇਂਦਰ ਨੂੰ ਦੇ ਦਈਏ। ਜੀ ਜੀ। ਅਸਲ ਦੇ ਵਿੱਚ ਮਾਮਲਾ ਜੈਮਰਾਂ ਨੂੰ ਲੈ ਕੇ ਸੀਗਾ। ਠੀਕ ਹੈ। ਕਿ ਟੈਕਨੋਲੋਜੀ ਸਿਖਰ ਤੇ ਆ, ਮਤਲਬ ਇੰਨੀ ਹਾਈ ਪ੍ਰੋਫਾਈਲ ਟੈਕਨੋਲੋਜੀ ਅੱਜ ਸਾਡੇ ਕੋਲ ਆ, ਉਹਦੇ ਬਾਵਜੂਦ ਵੀ ਇਹਨਾਂ ਦੇ ਜੈਮਰ ਕਿਉਂ ਨਹੀਂ ਕੰਮ ਕਰਦੇ ਜੇਲ੍ਹਾਂ 'ਚ? ਜੇਲ੍ਹਾਂ 'ਚ ਕਿਉਂ ਨਹੀਂ ਮੋਬਾਈਲ ਲੀਕ ਲੌਕ ਹੁੰਦੇ, ਕਿਉਂ ਨਹੀਂ ਉਹ ਚੱਲਣੋਂ ਬੰਦ ਹੁੰਦੇ? ਇਹ ਸਾਰੇ ਪਹਿਲੂ ਤੇ ਚਰਚਾ ਸੀ, ਜਿਸ ਪਹਿਲੂ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੇ ਬੈਚ ਸਖਤ ਹੋ ਗਏ ਤੇ ਉਹਨਾਂ ਨੇ ਤਾੜਨਾ ਕੀਤੀ, ਝਾੜ ਮਾਰੀ ਪੰਜਾਬ ਸਰਕਾਰ ਨੂੰ ਕਿ ਠੀਕ ਹੈ, ਫਿਰ ਜੇ ਤੁਹਾਤੋਂ ਨਹੀਂ ਸੰਭਲਦੀਆਂ ਜੇਲ੍ਹਾਂ ਤਾਂ ਅਸੀਂ ਦੇ ਦਿੰਦੇ ਹਾਂ ਫਿਰ ਕੇਂਦਰ ਨੂੰ, ਕੇਂਦਰ ਆਪੇ ਸੰਭਾਲ ਲੂਗਾ। ਇਸ ਮਸਲੇ ਤੇ ਜਵਾਬ ਦੇਖੋ ਪੰਜਾਬ ਸਰਕਾਰ ਦਾ ਕੀ ਸੀ। ਪੰਜਾਬ ਨੇ ਆਪਣਾ ਪੱਖ ਰੱਖਿਆ, ਪੰਜਾਬ ਸਰਕਾਰ ਦੇ ਵਕੀਲਾਂ ਨੇ ਪੱਖ ਰੱਖਿਆ ਕਿ ਜੀ ਅਸੀਂ BSN ਨਾਲ ਗੱਲ ਕਰ ਰਹੇ ਹਾਂ, ਅਸੀਂ ਕਿਰਾਏ ਤੇ ਲੈਣੇ ਆ ਜੀ ਉਹਨਾਂ ਦੇ ਜੈਮਰ ਜੀ। ਤੇ ਕੋਰਟ ਨੇ ਕਿਹਾ ਕਿ ਪਤੰਦਰੋ, ਇਹ ਐਡਾ ਵੱਡਾ ਮਾਮਲਾ ਹੈ, ਇੰਨਾ ਗੰਭੀਰ ਮਾਮਲਾ, ਤੇ ਤੁਸੀਂ ਕਿਰਾਏ ਦੇ ਸਹਾਰੇ ਹੀ ਸੋਚਦੇ ਹੋ ਕਿ ਸੁਰੱਖਿਆ ਹੋ ਜਾਵੇ। ਅਜੇ ਤੱਕ ਇੱਥੇ ਪੈਸੇ ਬਚਾਉਣ ਦੀ ਕੀ ਲੋੜ ਹੈ, ਜਿੱਥੇ ਸੁਰੱਖਿਆ ਦੀ ਅਹਿਮ ਲੋੜ ਹੈ, ਜਿੱਥੇ ਇਹਨਾਂ ਤੰਤਰਾਂ ਦੀ, ਇਹ ਸਾਧਨਾਂ ਦੀ ਅਹਿਮ ਲੋੜ ਹੈ, ਉੱਥੇ ਪੈਸਾ ਬਚਾ ਕੇ ਕੀ ਕਰੋਗੇ? ਬਿਲਕੁਲ ਬਿਲਕੁਲ। ਤੇ ਕਿਰਾਏ ਦੀ ਬਜਾਏ ਤੁਸੀਂ ਆਪਣਾ, ਤੇ ਇੱਕ ਹੋਰ ਜਿਹੜੀ ਗੱਲ ਕਹੀ ਹਾਈ ਕੋਰਟ ਦੇ ਮਾਨਯੋਗ ਜੱਜਾਂ ਨੇ, ਉਹ ਕਹਿੰਦੇ ਦੌਰ ਚੱਲ ਰਿਹਾ 5G ਦਾ, ਤੇ ਥੋਤੋਂ 4G ਵਾਲੇ ਜੈਮਰ ਨਹੀਂ ਲੱਗੇ ਹੁਣ ਤੱਕ। ਤੇ ਜੇ ਤੁਸੀਂ ਕੱਲ ਨੂੰ 4G ਵਾਲੇ ਕਿਰਾਏ ਤੇ ਲੈ ਕੇ ਲਾ ਲਓਗੇ, ਆਪਣੇ ਖਰੀਦ ਕੇ ਲਾ ਲਓਗੇ, ਅਗਲਿਆਂ ਨੇ 5G ਵਾਲੇ ਤੇ ਸਾਰਾ ਕੰਮ ਫੇਰ ਚਲਾ ਲੈਣਾ, ਉਹ ਤੁਹਾਡਾ ਫੇਰ ਛੋਟਾ ਰਹਿ ਜਾਣਾ ਉਹ। ਸੋ ਇਸ ਲਈ ਉਹ ਕਹਿੰਦੇ ਕਿ ਉਸ ਦੇ ਹਾਣ ਦਾ ਕਰਨ ਲਈ ਤੁਸੀਂ ਕੀ ਕਰੋਗੇ? ਕੀ ਤੁਹਾਡੇ ਕੋਲ ਕੋਈ ਯੋਜਨਾ ਹੈ, ਕੋਈ ਪ੍ਰਬੰਧ ਹੈ, ਕੋਈ ਨੀਤੀ ਹੈ? ਏਕਰੇ ਪੱਖ ਨਹੀਂ ਰੱਖ ਸਕਦੇ ਤਾਂ ਠੀਕ ਹੈ, ਪਰ ਅਸੀਂ ਇਹ ਕੇਂਦਰ ਦੇ ਹਵਾਲੇ ਕਰਦੇ ਹਾਂ। ਔਰ ਇਹ ਕੱਲ ਦੀ ਤਾੜਨਾ 13 ਜੇਲ੍ਹਾਂ 'ਚ ਜੈਮਰ ਲਵਾਉਣ ਦੀ ਹਦਾਇਤ ਵੀ ਕੀਤੀ। ਉਹਨਾਂ ਨੇ ਕਿਹਾ ਵੀ ਕਿ ਸਾਨੂੰ ਰਿਪੋਰਟ ਕਰੋ, ਤੁਸੀਂ ਜੇਕਰ ਆਪਣਾ ਖਰੀਦ ਕੇ ਲਾ ਸਕਦੇ ਹੋ ਤਾਂ ਕੀ ਕਾਰਵਾਈ ਹੋਊਗੀ, ਕਿਰਾਏ ਵਾਲੀ ਕਿੱਥੇ ਸਥਿਤੀ ਖੜੀ ਆ, ਨਹੀਂ ਫਿਰ ਅਸੀਂ ਕੇਂਦਰ ਨੂੰ ਦੇਣ ਬਾਰੇ ਸੋਚ ਸਕਦੇ ਹਾਂ। ਜੇਕਰ ਪੰਜਾਬ ਹਰਿਆਣਾ ਹਾਈ ਕੋਰਟ ਇਹ ਵਿਚਾਰ ਕਰ ਰਿਹਾ ਤਾਂ ਇਸ ਨੂੰ ਵੀ ਤੁਹਾਨੂੰ ਦੇਖਣਾ ਪਏਗਾ। ਇਹਦਾ ਮਤਲਬ ਅਸੀਂ ਪੰਜਾਬ ਦੀਆਂ ਸਰਹੱਦਾਂ ਦੀ ਗੱਲ ਕਰਦੇ ਸੀ, ਅਸੀਂ 50 ਕਿਲੋਮੀਟਰ ਅੰਦਰ ਦੇ ਦਾਇਰੇ ਦੀ ਗੱਲ ਕਰਦੇ ਸੀ, ਹੁਣ ਇਹਦਾ ਮਤਲਬ ਸਿੱਧੇ ਤੌਰ ਤੇ ਪੰਜਾਬ ਦੀ ਪੁਲਿਸ ਜਾਂ ਪੰਜਾਬ ਦੀਆਂ ਜੇਲ੍ਹਾਂ ਜੇਕਰ ਕੇਂਦਰ ਦੇ ਹਵਾਲੇ ਜਾਂਦੀਆਂ ਨੇ ਤਾਂ ਇਹ ਵੀ ਕੇਂਦਰੀਕਰਨ ਦਾ ਇੱਕ ਨਵਾਂ ਕਦਮ ਹੋ ਸਕਦਾ ਜੀ। ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਟਾ ਦਾਲ ਸਕੀਮ ਦੀ। ਸ਼ਰਮਾ ਜੀ, ਆਟਾ ਦਾਲ ਸਕੀਮ ਹੁਣ ਘਰ ਘਰ ਵੰਡਣ ਤੇ ਰੋਕ ਲੱਗ ਗਈ ਹੈ ਜੀ। ਇਹ ਵੀ ਮਾਮਲਾ
ਕੋਰਟ 'ਚ ਸੀਗਾ ਪ੍ਰਵੀਨ ਜੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਤਰ੍ਹਾਂ ਨਾਲ ਪੰਜਾਬ ਸਰਕਾਰ ਦੀ ਯੋਜਨਾ ਤੇ ਝਟਕਾ ਵੀ ਮਾਰਿਆ ਤੇ ਉਸ ਨੂੰ ਵੱਡਾ ਹਲੂਣਾ ਵੀ ਦਿੱਤਾ ਕਿ ਭਾਈ ਆਹ ਕਿਹੜੀ ਸਕੀਮ ਆ। ਸੋ ਅਸਲ ਦੇ ਵਿੱਚ ਜਿਹੜੇ ਮਤਲਬ ਕਿ ਸਾਡੇ ਡੀਪੂ ਹੋਲਡਰ ਨੇ, ਉਹਨਾਂ ਦੇ ਵੱਲੋਂ ਇੱਕ ਧਿਰ ਵੱਲੋਂ ਕੋਰਟ 'ਚ ਪਹੁੰਚ ਕੀਤੀ ਗਈ ਕਿ ਜਨਾਬ ਇਹ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ ਸੂਬਿਆਂ ਨਾਲ ਮਿਲ ਕੇ ਚਲਾਉਣ ਲਈ ਇਹ ਦੁਕਾਨਾਂ ਖੋਲੀਆਂ ਗਈਆਂ ਨੇ। ਇਹ ਸਰਕਾਰੀ ਯੋਜਨਾਵਾਂ ਦਾ ਮਤਲਬ ਘਾਣ ਕਰਨ ਵਾਲੀ ਨੀਤੀ ਹੈ ਕਿ ਤੁਸੀਂ ਸਾਨੂੰ ਬਾਹਰ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਸ਼ਾਮਲ ਕਰ ਰਹੇ ਹੋ। ਸੋ ਇੱਕ ਪਾਸੇ ਰੌਲਾ ਪਾਉਂਦੇ ਨੇ ਕਿ ਪ੍ਰਾਈਵੇਟਕਰਨ ਨਹੀਂ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ, ਕਿ ਹੁਣੇ ਆਟਾ ਦਾਲ ਸਕੀਮ ਦੇ ਵਿੱਚ ਜਿਨ੍ਹਾਂ ਨੇ ਆਟਾ ਪੀ ਕੇ ਦੇਣਾ ਉਹ ਵੀ ਪ੍ਰਾਈਵੇਟ, ਜਿਨ੍ਹਾਂ ਨੇ ਵੰਡਣ ਜਾਣਾ ਉਹ ਵੀ ਪ੍ਰਾਈਵੇਟ, ਤੇ ਸਾਨੂੰ ਡਿਪੂ ਹੋਲਡਰ ਜਿਹੜੇ ਅਸੀਂ ਸਰਕਾਰ ਦੀ ਯੋਜਨਾ ਦੇ ਤਹਿਤ, ਨਿਯਮਾਂ ਦੇ ਤਹਿਤ ਸਾਨੂੰ ਡਿਪੂ ਅਲਾਟ ਹੋਏ ਨੇ, ਉਹਨਾਂ ਨੂੰ ਵਿੱਚੋਂ ਬਾਹਰ ਕੀਤਾ ਜਾ ਰਿਹਾ। ਤੇ ਦੂਸਰਾ ਜਿਹੜਾ ਕਹਿੰਦੇ ਕਿ ਕੇਂਦਰ ਦੀ ਯੋਜਨਾ ਹੈ ਕਿ ਘਰ ਘਰ ਅਨਾਜ ਪਹੁੰਚਾਉਣ ਦੀ, ਉਹਦੇ ਵਿੱਚ ਕਣਕ ਦੀ ਯੋਜਨਾ ਹੈ, ਉਹਦੇ ਵਿੱਚ ਆਟੇ ਦੀ ਯੋਜਨਾ ਨਹੀਂ ਹੈ। ਇਸ ਨੂੰ ਕਿਉਂ ਸ਼ਾਮਲ ਕੀਤਾ ਗਿਆ? ਇਹਦੇ ਵਿੱਚ ਘਪਲਾ ਹੋ ਸਕਦਾ। ਸੋ ਇਹਨਾਂ ਪਹਿਲੂਆਂ ਨੂੰ ਲੈ ਕੇ ਜਿਹੜੇ ਡਿਪੂ ਹੋਲਡਰਾਂ ਧਿਰਾਂ ਕੋਰਟ ਪਹੁੰਚਿਆ ਸੀ, ਉਸ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਉੱਤੇ 28 ਸਤੰਬਰ ਨੂੰ ਅਗਲੀ ਸੁਣਵਾਈ ਰੱਖੀ ਹੈ। ਔਰ ਫਿਲਹਾਲ ਇਹ ਵੰਡ ਤੇ ਰੋਕ, ਬੇਸ਼ੱਕ 1 ਅਕਤੂਬਰ ਤੋਂ ਯੋਜਨਾ ਸ਼ੁਰੂ ਹੋਣੀ ਸੀ ਪ੍ਰਵੀਨ ਜੀ, ਤੇ 1 ਅਕਤੂਬਰ ਤੋਂ ਯੋਜਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇਕਰ ਉਹਦੇ ਤੇ ਵਿਵਾਦਾਂ ਚ ਆਉਂਦੀ ਆ, ਰੋਕ ਲੱਗਦੀ ਆ, ਤਾਂ ਇੱਕ ਨਵਾਂ ਪਹਿਲੂ ਆ। ਪਰ ਇਹਦਾ ਇੱਕ ਦੂਜਾ ਪਹਿਲੂ ਵੀ ਆਪਾਂ ਪਹਿਲਾਂ ਵੀ ਵਿਚਾਰ ਚੁੱਕੇ ਹਾਂ ਕਿ ਆਸ ਇਹ ਜਗੀ ਸੀ ਕਿ ਜੇਕਰ ਇਹ ਯੋਜਨਾ ਘਰ ਘਰ ਪਹੁੰਚਦੀ ਆ, ਬੇਸ਼ੱਕ ਇਹਦਾ ਪ੍ਰਾਈਵੇਟਕਰਨ ਹੋਣ ਨਾਲ ਫਿਕਰ ਖੜਾ ਕਿ ਇਹਦੇ ਵਿੱਚ ਪ੍ਰਾਈਵੇਟ ਧਿਰਾਂ ਆ ਜਾਣਗੀਆਂ, ਆਟਾ ਪੀਣ ਵਾਲੀਆਂ, ਕਮਾਈ ਖਾਣ ਵਾਲੀਆਂ, ਤੇ ਉਸ ਤੋਂ ਬਾਅਦ ਵੰਡ ਵਾਲੀਆਂ, ਇਹ ਪ੍ਰਾਈਵੇਟਕਰਨ ਵੱਲ ਵੱਧਦਾ। ਦੂਸਰੇ ਪਾਸੇ ਇਹਦੇ ਤੇ ਇਹ ਆਸ ਬਹੁਤ ਚੰਗੀ ਵਧੀ ਸੀ ਕਿ ਇਹਦੇ ਨਾਲ ਸਾਫ਼ ਹੋ ਜਾਊਗਾ ਕਿ ਭਾਈ ਕਿਹੜਾ ਲੈਣ ਦੇ ਮਤਲਬ ਕਿ ਪੈਮਾਨੇ 'ਚ ਸਹੀ ਹੈ, ਕਿਹੜਾ ਨਹੀਂ ਹੈ। ਔਰ ਉਹਦਾ ਅਸਰ ਵੀ ਦਿਖਣ ਲੱਗਿਆ ਪ੍ਰਵੀਨ ਜੀ। ਪੰਜਾਬ ਦੇ ਅੰਦਰ ਕਰੀਬ 40,68,000 ਨੀਲਾ ਕਾਰਡ ਧਾਰਕ ਨੇ। ਠੀਕ ਹੈ। ਬੇਸ਼ੱਕ ਇਹਨਾਂ ਦਾ ਇੱਕ ਸਰਵੇ ਤਿਆਰ ਹੋਣ ਦੇ ਲਈ, ਰਿਪੋਰਟ ਤਿਆਰ ਹੋਣ ਦੇ ਲਈ ਜ਼ਿਲ੍ਹਾ ਪੱਧਰ ਤੇ ਹਦਾਇਤਾਂ ਸੀਗੀਆਂ, ਔਰ 30 ਸਤੰਬਰ ਤੱਕ ਉਹਨਾਂ ਦੇ ਕਾਰਡ ਅਪਗ੍ਰੇਡ ਹੋਣੇ ਸੀਗੇ, ਵੈਰੀਫਿਕੇਸ਼ਨ ਹੋ ਕੇ ਕਿ ਭਾਈ ਹਾਂ ਇਹ ਬੰਦਾ ਸਹੀ ਹੈ, ਇਸ ਨੂੰ ਮਿਲਣਾ ਚਾਹੀਦਾ, ਇਹਨੂੰ ਨਹੀਂ ਮਿਲਣਾ ਚਾਹੀਦਾ। ਉਹ ਕੰਮ 'ਚ ਖੜੋਤ ਬਹੁਤ ਹੈ। ਅਜੇ ਤੱਕ ਮੰਤਰੀ ਸਾਹਿਬ ਜਿਹੜੇ ਫੂਡ ਐਂਡ ਸਪਲਾਈ ਮੰਤਰੀ ਨੇ, ਲਾਲਚੰਦ ਕਟਾਰ ਚੱਕ ਹੋਰੀ, ਉਹਨਾਂ ਦੇ ਆਪਣੇ ਹਲਕੇ 'ਚ ਵੀ ਜ਼ਿਲ੍ਹਾ ਹੈੱਡਕੁਆਟਰ ਤੱਕ ਅਜੇ ਫਾਰਮ ਨਹੀਂ ਪਹੁੰਚੇ ਵੈਰੀਫਾਈ ਹੋ ਕੇ। ਅਜੇ ਉਹਨਾਂ ਦੇ ਜ਼ਿਲ੍ਹੇ 'ਚ ਵੀ ਵੈਰੀਫਿਕੇਸ਼ਨ ਪੂਰੀ ਨਹੀਂ ਹੋਈ, ਤੇ ਜੇਕਰ 30 ਸਤੰਬਰ ਤੱਕ ਪਹੁੰਚਣਗੇ ਨਹੀਂ ਤਾਂ 1 ਤਰੀਕ ਤੋਂ ਬਾਅਦ ਸਪਲਾਈ ਕਿਵੇਂ ਕਰਨਾ ਸੀ ਮਾਲ? ਸਵਾਲ ਤਾਂ ਉੱਥੇ ਖੜਾ। ਪਰ ਇਹ ਯੋਜਨਾ ਦਾ ਅਸਰ ਇਹ ਦਿਖਿਆ ਕਿ ਲੋਕਾਂ ਨੇ ਆਪਣੇ ਆਪ ਨਾਂ ਕਟਾਉਣੇ ਸ਼ੁਰੂ ਕਰ ਦਿੱਤੇ। ਜਦੋਂ ਫਾਰਮ ਦੀ ਵੈਰੀਫਿਕੇਸ਼ਨ ਲਈ ਉਹਨਾਂ ਦੇ ਘਰੇ ਜਾਂਦੀ ਸੀ ਟੀਮ, ਤਾਂ ਪਹਿਲੇ ਕਹਿੰਦੇ ਨਾ ਜੀ ਸਾਨੂੰ ਤਾਂ ਧੱਕੇ ਨਾਲ ਲਾ ਗਏ ਸੀ ਜੀ, ਸਾਨੂੰ ਤਾਂ ਲੋੜ ਹੀ ਨਹੀਂ ਸੀ ਜੀ, ਸਾਨੂੰ ਤਾਂ ਉਹੀ ਦੇ ਜਾਂਦੇ ਸੀ, ਅਸਾਂ ਲਿਆ ਵੀ ਨਹੀਂ ਜੀ ਕਦੇ ਜੀ, ਪਤਾ ਨਹੀਂ ਕੌਣ ਖਾਂਦਾ ਸੀ। ਕਈਆਂ ਨੇ ਆਪਣੇ ਨਾਂ ਆਪੇ ਵਾਪਸ ਲੈਣੇ ਸ਼ੁਰੂ ਕੀਤੇ। ਤਾਂ ਇਹਦਾ ਪੋਜ਼ਿਟਿਵ ਪੱਖ ਵੀ ਸੀਗਾ। ਇਹ ਆਪਾਂ ਪਹਿਲਾਂ ਹੀ ਗੱਲ ਕਰਦੇ ਸੀ ਕਿ ਇਹਦਾ ਅਸਰ ਆਊਗਾ ਜਦੋਂ ਘਰ ਦੇ ਬਾਹਰ ਜਾ ਕੇ ਕੈਮਰੇ ਨਾਲ ਸ਼ੂਟ ਹੋਊਗਾ ਕਿ ਲਓ ਭਾਈ ਅੰਦਰ ਆਡੀ ਖੜੀ ਆ, ਅੰਦਰ ਥਾਰ ਖੜੀ ਆ, ਬੰਦਾ ਸਰਕਾਰੀ ਅਫਸਰ ਲੱਗਿਆ, ਸਰਕਾਰੀ ਮੁਲਾਜ਼ਮ ਲੱਗਿਆ, ਵੱਡਾ ਜ਼ਿਮੀਂਦਾਰ ਆ, ਵੱਡੀ ਪਹੁੰਚ ਵਾਲੀ ਧਿਰਾ, ਤੇ ਉਹਦੇ ਬਾਵਜੂਦ ਵੀ ਮਤਲਬ ਕਿ ਆਟਾ ਦਾਲ ਸਕੀਮ ਤਹਿਤ ਲੈਂਦਾ। ਤਾਂ ਉਹ ਤੋਂ ਪਹਿਲਾਂ ਹੀ ਅਸਰ ਦਿਖਣ ਲੱਗਿਆ ਜਦੋਂ ਵੈਰੀਫਿਕੇਸ਼ਨ ਲਈ ਫਾਰਮ ਉਹਨਾਂ ਦੇ ਘਰਾਂ ਤੇ ਜਾਣ ਲੱਗੇ, ਬੂਹਿਆਂ ਤੇ ਵੈਰੀਫਿਕੇਸ਼ਨ ਹੋਣ ਲੱਗੀ, ਉਹ ਵੈਰੀਫਿਕੇਸ਼ਨ ਹੋ ਕੇ ਜ਼ਿਲ੍ਹਾ ਹੈੱਡਕੁਆਟਰ ਤੇ ਪਹੁੰਚਣੀ ਸੀ, ਫਿਰ ਉਹ ਕਾਰਡ ਅਪਗ੍ਰੇਡ ਹੋਣੇ ਸੀ, ਫਿਰ ਉਹ ਜਿੰਨੀ ਸੂਚੀ ਬਣਨੀ ਸੀ 40,68,000 ਚੋਂ ਘੱਟ ਕੇ ਉਹ ਕਿੰਨੀ ਰਹਿੰਦੀ ਸੀ, ਫਿਰ ਉਹਨਾਂ ਨੂੰ ਘਰ ਘਰ ਸਪਲਾਈ ਸ਼ੁਰੂ ਹੋਣੀ ਸੀ। ਪਰ ਉਹ ਤੋਂ ਪਹਿਲਾਂ ਹੁਣ ਰੋਕ ਨੇ ਕਿਤੇ ਨਾ ਕਿਤੇ ਖਾਸੀ ਮੈਨੂੰ ਲੱਗਦਾ ਅਜਿਹੇ ਲੋਕਾਂ ਨੂੰ ਵੀ ਰਾਹਤ ਦਿੱਤੀ ਹੋਣੀ ਜਿਨ੍ਹਾਂ ਨੇ ਅਜੇ ਨਾ ਕਟਾਉਣੇ ਸੀ, ਕਟਾਉਣ ਤੋਂ ਬਾਅਦ ਉਹ ਸੋਚਣਗੇ ਖਬਰਾਂ ਹੀ ਚੱਲ ਜਾਵੇ ਕੰਮ ਵਾਲੇ। ਪਰ ਇਹਦੇ ਵਿੱਚ ਇੱਕ ਰਾਹਤ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਸੀ ਉਹ ਸੀਗੀ ਕਿ ਚਾਹੇ HIV ਪੋਜ਼ਿਟਿਵ ਨੇ ਜਿਹੜੇ, ਉਹਨਾਂ ਦੇ ਕਾਰਡਾਂ ਦੀ ਦੁਬਾਰਾ ਵੈਰੀਫਿਕੇਸ਼ਨ ਨਹੀਂ ਹੋਏਗੀ, ਉਹਨਾਂ ਨੂੰ ਯੋਜਨਾ ਉਵੇਂ ਮਿਲਦੀ ਰਹੇਗੀ। ਦੂਸਰਾ ਇਹਦੇ ਵਿੱਚ ਸੀਗਾ ਕਿ ਜਿਨ੍ਹਾਂ ਨੇ ਮਾਂ-ਬਾਪ ਗਵਾਏ ਨੇ ਕਰੋਨਾ ਕਾਲ ਦੇ ਵਿੱਚ, ਉਹਨਾਂ ਦੇ ਆਟਾ ਦਾਲ ਸਕੀਮ 'ਚ ਉਹ ਸ਼ਾਮਲ ਰਹਿਣਗੇ, ਉਹਨਾਂ ਦੀ ਵੈਰੀਫਿਕੇਸ਼ਨ ਦੁਬਾਰਾ ਦੀ ਲੋੜ ਨਹੀਂ। ਆਹ ਦੋ ਧਿਰਾਂ ਨੂੰ ਬਾਹਰ ਰੱਖਿਆ ਸੀ, ਬਾਕੀਆਂ ਦੀ ਵੈਰੀਫਿਕੇਸ਼ਨ ਹੋਣੀ ਸੀ, ਜਿਸ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਡਰ ਵੀ ਫੈਲਿਆ, ਸਹਿਮ ਵੀ ਫੈਲਿਆ। ਬੇਸ਼ੱਕ ਸਰਕਾਰੀ ਯੋਜਨਾ ਇਹਦੇ ਵਿੱਚ ਮੱਠੀ ਚੱਲ ਰਹੀ ਸੀ, ਠੰਡੀ ਚੱਲ ਰਹੀ ਸੀ, ਉਮੀਦ ਨਹੀਂ ਲੱਗਦਾ ਸੀ ਕਿ 1 ਤਰੀਕ ਤੋਂ ਉਹਨੂੰ ਸੁਚਾਰੂ ਢੰਗ ਨਾਲ ਉਹ ਕਰ ਪਾਉਂਦੇ, 1 ਤਰੀਕ ਤੋਂ ਲੋਕਾਂ ਨੂੰ ਦੇ ਪਾਉਂਦੇ। ਹੁਣ ਇਹ ਕੋਰਟ ਨੇ ਸਰਕਾਰ ਨੂੰ ਸਮਾਂ ਦਿੱਤਾ। ਸਰਕਾਰ ਲਈ ਰਾਹਤ ਹੈ ਕਿ ਸਰਕਾਰ ਲਈ ਮੁਸੀਬਤ ਹੈ? ਕਿਉਂਕਿ ਸਭ ਤੋਂ ਵੱਡਾ ਮਤਲਬ ਕਿ ਇਹ ਉਹਨਾਂ ਦਾ ਇੱਕ ਸਰਕਾਰ ਦਾ ਦਾਅ ਸੀਗਾ ਜਿਹੜਾ ਮੁਫਤ ਬਿਜਲੀ ਤੋਂ ਬਾਅਦ ਜੇਕਰ ਕੋਈ ਵੱਡੀ ਮਤਲਬ ਕਿ ਆਪਣੇ ਆਪ ਨੂੰ ਸਕੀਮ ਵੇਚਣ ਵਾਲਾ ਦਾਅ ਸੀਗਾ, ਉਹ ਇਹੀ ਸੀਗਾ ਕਿ ਘਰ ਘਰ ਆਟਾ ਦਾਲ ਸਕੀਮ, ਤੁਹਾਨੂੰ ਦਿਹਾੜੀ ਨਹੀਂ ਭੰਨਣੀ ਪੈਣੀ, ਤੁਹਾਨੂੰ ਮਜ਼ਦੂਰੀ ਨਹੀਂ ਛੱਡਣੀ ਪੈਣੀ, ਤੁਹਾਡੇ ਸਮੇਂ ਦੇ ਅਨੁਸਾਰ, ਤੁਹਾਡੇ ਕਹਿਣ ਦੇ ਅਨੁਸਾਰ ਤੁਹਾਡੇ ਬੂਹੇ ਤੇ ਆਊਗਾ, ਤੁਹਾਨੂੰ ਔਖਾ ਨਹੀਂ ਹੋਊਗਾ ਚੱਕ ਕੇ ਲਿਜਾਣਾ। ਆਹ ਜਿਹੜੀਆਂ ਯੋਜਨਾਵਾਂ ਸੀ ਉਸ ਨੂੰ ਕਿਤੇ ਨਾ ਕਿਤੇ ਬ੍ਰੇਕ ਲੱਗ ਗਈ ਆ। ਸੋ ਇਸ ਲਈ ਹੁਣ ਆਉਂਦੇ ਸਮੇਂ 'ਚ ਕਿੱਧਰ ਨੂੰ ਰੂਪ ਲਏਗਾ 28 ਤਰੀਕ ਤੱਕ ਹੁਣ ਗੌਰ ਕਰਨਾ ਪਏਗਾ। 28 ਸਤੰਬਰ ਨੂੰ ਇਸ ਮਾਮਲੇ ਤੇ ਅਗਲੀ ਸੁਣਵਾਈ ਹੈ ਪ੍ਰਵੀਨ ਜੀ। ਜੀ ਬਿਲਕੁਲ। ਆਪਾਂ ਵਧੀਆ ਪੱਛਮੀ ਬੰਗਾਲ ਦੀ ਸਿਆਸਤ ਵੱਲ, ਉੱਥੇ ਭਾਜਪਾ ਦੀ ਰੈਲੀ ਸੀਗੀ ਸ਼ਰਮਾ ਜੀ, ਤੇ ਉਹ ਸਾੜ ਫੂਕ ਰੈਲੀ ਬਣ ਗਈ ਬਾਅਦ ਚ। ਬਿਲਕੁਲ ਜੀ, ਪੱਛਮੀ ਬੰਗਾਲ ਦੇ ਵਿੱਚ ਦੋਏ ਧਿਰਾਂ ਗਰਮ ਨੇ, ਤੇ ਇੱਕ ਧਿਰ ਨੂੰ ਹੰਕਾਰ ਹੈ ਕਿ ਸਾਡੇ ਕੋਲ ਕੇਂਦਰ ਦਾ ਤਖਤ ਹੈਗਾ,
ਦੂਜੇ ਕੋਲ ਆ ਕਿ ਮੈਂ ਤੁਹਾਨੂੰ ਪੱਛਮੀ ਬੰਗਾਲ 'ਚ ਭਜਾ ਕੇ ਰੱਖਿਆ ਤੇ ਹੁਣੇ ਵੀ ਭਜਾ ਕੇ ਰੱਖੂੰ। ਉਹਦੇ ਕੋਲ ਸੱਤਾ ਤਖਤ ਹੈ ਤੇ ਉਹਦੇ ਕੋਲ ਪੁਲਿਸ ਹੈ, ਤੰਤਰ ਹੈ, ਤੇ ਉਹ ਪੁਲਿਸ ਦੀ ਤਾਕਤ ਨਾਲ ਉਹਨਾਂ ਦੀ ਰੈਲੀ, ਬੀਜੇਪੀ ਦੀ ਰੈਲੀ ਰੋਕਣ ਦੀ ਕੋਸ਼ਿਸ਼ ਹੋ ਰਹੀ ਸੀ। ਬੀਜੇਪੀ ਦੀ ਰੈਲੀ ਨੂੰ ਮਨਜ਼ੂਰੀ ਵੀ ਨਹੀਂ ਮਿਲੀ ਸੀ, ਉਹਨਾਂ ਨੇ ਉਹਦੇ ਬਾਵਜੂਦ ਜ਼ਬਰਦਸਤੀ ਉਹ ਰੈਲੀ ਕੱਢੀ। ਪਰ ਸਵਾਲ ਇਹ ਹੈ ਕਿ ਜਦੋਂ ਤੁਸੀਂ ਪ੍ਰਦਰਸ਼ਨ ਕਰਨ ਆਉਂਦੇ ਹੋ, ਰੋਸ ਮੁਜ਼ਾਹਰਾ ਕਰਨ ਆਉਂਦੇ ਹੋ, ਤੇ ਜੇਕਰ ਸਾਹਮਣੇ ਤੁਹਾਡੇ ਤੇ ਪਾਣੀ ਵੀ ਵੱਜਦਾ, ਜੇਕਰ ਤੁਹਾਡੇ ਤੇ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਜਾਂਦੇ ਨੇ, ਤਾਂ ਤੁਹਾਡੇ 'ਚ ਤਾਂ ਉਹ ਤਾਕਤ ਹੋਣੀ ਚਾਹੀਦੀ ਹੈ ਨਾ। ਤੁਸੀਂ ਲੋਕਾਂ ਦੀ ਆਵਾਜ਼ ਬਣਨ ਆਏ ਹੋ, ਨਾ ਕਿ ਆਪਣੇ ਹੀ ਸੂਬੇ ਦੀ ਜਾਇਦਾਦ ਨੂੰ ਫੂਕਣ ਆਏ ਹੋ। ਤੇ ਬੀਜੇਪੀ ਨੇ ਆਪਣਾ ਰੰਗ ਦਿਖਾਇਆ, ਫਿਰ ਬੀਜੇਪੀ ਦੇ ਵਰਕਰਾਂ ਨੇ ਰੰਗ ਬਟਾਇਆ। ਹੁਣ ਇਹ ਭਾੜੇ ਦੇ ਵਰਕਰ ਸੀ ਕਿ ਸੱਚੇ ਹਿਤੈਸ਼ੀ ਵਰਕਰ ਸੀ, ਇਹ ਤਾਂ ਸਮੇਂ ਜਦੋਂ ਜਾਂਚ ਹੋਏਗੀ ਤਦ ਪਤਾ ਚੱਲੇਗਾ। ਪੁਲਿਸ ਤੇ ਪੱਥਰਬਾਜੀ, ਅੱਗ ਜਣੀ, ਗੱਡੀਆਂ ਫੂਕਣੀਆਂ, ਦੁਕਾਨਾਂ ਫੂਕਣੀਆਂ, ਭੰਨਣੀਆਂ, ਤੋੜ ਭੰਨ ਕਰਨੀ, ਉਹ ਸਾਰਾ ਕੁਛ ਮੁਜ਼ਾਹਰਾ ਹੋਇਆ। ਹਾਵੜਾ ਤੋਂ ਲੈ ਕੇ ਇੱਕ ਹੋਰ ਗਰਾਊਂਡ ਤੋਂ ਲੈ ਕੇ ਚੱਲਿਆ ਕਲਕੱਤੇ ਕੰਨੀ ਨੂੰ ਵੱਧਦਾ ਕਾਫਲਾ, ਕਦੋਂ ਅੱਗ ਜਣੀ 'ਚ ਬਦਲ ਗਿਆ, ਦੇਰ ਨਹੀਂ ਲੱਗੀ। ਤੇ ਇਹਦੇ ਲਈ ਜਿੱਥੇ ਸਰਕਾਰ ਦੀ ਧੱਕੇਸ਼ਾਹੀ ਜ਼ਿੰਮੇਵਾਰ ਹੈ, ਉੱਥੇ ਬੀਜੇਪੀ ਦੀਆਂ ਮਤਲਬ ਕਿ ਜਿਹੜੇ ਅਜਿਹੇ ਵਰਕਰ ਨੇ, ਉਹਨਾਂ ਨੂੰ ਆਪਣੇ ਵਰਕਰਾਂ ਨੂੰ ਸਮਝਾਉਣਾ ਵੀ ਆਉਣਾ ਚਾਹੀਦਾ ਕਿ ਤੁਹਾਡਾ ਪ੍ਰਦਰਸ਼ਨ ਦੇਸ਼ ਭਰ 'ਚ ਜਾਣਾ, ਦੁਨੀਆ ਭਰ 'ਚ ਜਾਣਾ, ਤੁਸੀਂ ਆਪਣਾ ਕਿਹੜਾ ਅਕਸ ਉਭਾਰ ਰਹੇ ਹੋ। ਸੋ ਇਸ ਤੋਂ ਬੀਜੇਪੀ ਨੇ ਆਪਣੇ ਅਕਸ ਨੂੰ ਵੀ ਮੁੜ ਕੇ ਢਾਹ ਲਵਾਈ ਹੈ। ਜਿਹੋ ਜਿਹਾ ਉਹਨਾਂ ਦਾ ਪਹਿਲਾ ਢਹਿ ਅਕਸ ਹੈ, ਉਸ ਵਿੱਚ ਹੋਰ ਵਾਧਾ ਹੀ ਹੋਇਆ, ਘਾਟਾ ਨਹੀਂ ਹੋਇਆ। ਸੋ ਕਿਤੇ ਨਾ ਕਿਤੇ ਇਹ ਪੱਛਮੀ ਬੰਗਾਲ ਦੇ ਲਈ ਵੀ ਸਹੀ ਨਹੀਂ ਆ। ਇਹ ਇਕੱਲਾ ਰਾਜਨੀਤਿਕ ਹਿੰਸਕ ਮਾਹੌਲ ਨਹੀਂ ਹੈ, ਇਸ ਨੂੰ ਧਾਰਮਿਕ ਰੰਗਤ ਲੱਗਦਿਆਂ ਵੀ ਦੇਰ ਨਹੀਂ ਲੱਗਦੀ। ਇਸ ਲਈ ਬੜਾ ਤਣਾਅ ਵਾਲਾ ਮਾਹੌਲ ਹੈ ਇਸ ਮੌਕੇ ਪੱਛਮੀ ਬੰਗਾਲ 'ਚ ਵੀ। ਜੀ ਬਿਲਕੁਲ। ਸੋ ਨਜ਼ਰ ਰਹੇਗੀ ਕਿ ਕੀ ਉੱਥੇ ਹੁੰਦਾ ਤੇ ਕਿਵੇਂ ਉੱਥੇ ਪੋਲਿਟਿਕਸ ਖੇਡੀ ਜਾਂਦੀ ਹੈ। ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।